ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਅੱਜ ਦਿਨ ਸ਼ੁੱਕਰਵਾਰ 10 ਨਵੰਬਰ 2023 25 ਕੱਤੇ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀ ਕੇ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰ ਅੰਗੇ ਵੈਕਾਵੈਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਨੇਲਾ ਦੀ, ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਵੱਧਦੇ ਹਾਂ ਖਬਰਾਂ ਦੇ ਵੱਲ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸੁਪਰੀਮ ਕੋਰਟ ਤੋਂ। ਸੁਪਰੀਮ ਕੋਰਟ ਨੇ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਦੇ ਘਟਣ ਤੇ ਚਿੰਤਾ ਪ੍ਰਗਟ ਕੀਤੀ ਹੈ ਜੀ। ਜੀ ਦੇਖੋ, ਇਹ ਲਗਾਤਾਰ ਸੁਣਵਾਈ ਚੱਲਦੀ ਪਈ ਹੈ ਪਰਾਲੀ ਵਾਲੇ ਮੁੱਦੇ ਤੇ। ਤਾਂ ਪਰਾਲੀ ਵਾਲਾ ਮੁੱਦਾ ਜਿਹੜਾ ਹੈ ਉਹ ਹੁਣ ਪਰਾਲੀ ਵਾਲਾ ਨਾ ਰਹਿ ਕੇ ਕਹਿ ਲਓ ਕਿ ਝੋਨੇ ਵਾਲਾ ਬਣ ਗਿਆ। ਤੁਹਾਨੂੰ ਪਤਾ ਹੀ ਹੈ ਕਿ ਕੱਲ ਸਾਰਾ ਦਿਨ ਇੱਥੇ ਜੀਟਰ ਦੇ ਰੈਡੀਏਟਰਾਂ ਨੂੰ ਸਿਆਸਤ ਉਬਲਦੀ ਰਹੀ ਤੇ ਬਾਅਦ ਦੇ ਵਿੱਚ ਮਾਨ ਸਾਹਿਬ ਨੂੰ ਵੀ ਸਫਾਈ ਦੇਣ ਵਾਸਤੇ ਅੱਗੇ ਆਉਣਾ ਪਿਆ। ਅੱਜ ਵੀ ਇਹਨਾਂ ਨੇ ਆਖਿਆ ਕਿ ਵੇਖੋ ਜੀ, ਅਸੀਂ ਦੂਸਰੀਆਂ ਯਾਨੀ ਬਦਲਵੀਆਂ ਫਸਲਾਂ ਤੇ MSP ਮੰਗਦੇ ਹਾਂ, ਨਾ ਕਿ ਅਸੀਂ ਇਹ ਕਹਿੰਦੇ ਹਾਂ ਕਿ ਝੋਨੇ ਤੇ MSP ਮੁਕਾ ਦਿਓ। ਕਿਉਂਕਿ ਇਹਨਾਂ ਦੀ ਜਿਹੜੀ ਆਪੋਜੀਸ਼ਨ ਆ ਉਹ ਆਂਦੀ ਸੀ ਕਿ ਇਹਨਾਂ ਨੇ ਜਾ ਕੇ ਜਿਹੜਾ ਹਲਫਨਾਮਾ ਉੱਥੇ ਦਿੱਤਾ ਸੁਪਰੀਮ ਕੋਰਟ ਦੇ ਵਿੱਚ, ਉਹਦੇ 'ਚ ਤੇ ਇਹਨਾਂ ਨੇ ਕਿਹਾ ਕਿ ਝੋਨੇ ਦੀ ਜਿਹੜੀ MSP ਆ ਉਹ ਬੰਦ ਕਰ ਦਿਓ। ਤਾਂ ਉਹਦੇ ਤੇ ਫਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੜਾ ਪੇਚ ਫਸ ਗਿਆ। ਖੁਦ ਐਡਵੋਕੇਟ ਜਨਰਲ ਨੂੰ ਵੀ ਆ ਕੇ ਬਿਆਨ ਜਾਰੀ ਕਰਨਾ ਪਿਆ ਸੀਗਾ। ਖੈਰ, ਜੋ ਸੁਪਰੀਮ ਕੋਰਟ ਨੇ ਕੱਲ ਜਿਹੜਾ ਆਰਡਰ ਲਿਖਾਇਆ, ਅੱਜ ਜਿਹੜੀਆਂ ਗੱਲਾਂ ਕੀਤੀਆਂ, ਤਾਂ ਸੁਪਰੀਮ ਕੋਰਟ ਨੇ ਅੱਜ ਵੀ ਇਹੋ ਗੱਲ ਕਹੀ ਆ। ਸੁਪਰੀਮ ਕੋਰਟ ਕਹਿੰਦਾ ਹੈ ਕਿ ਦੇਖੋ, ਬਰਾਬਰ ਢੰਗ ਦੇ ਨਾਲ ਝੋਨੇ ਨੂੰ ਖਤਮ ਕਰਨਾ ਚਾਹੀਦਾ। ਦੂਸਰੀ ਚੀਜ਼ ਕਿ ਬਦਲਵੀਆਂ ਫਸਲਾਂ ਤੇ ਜਿਹੜੀ MSP ਆ ਦਿੱਤੀ ਜਾਣੀ ਚਾਹੀਦੀ ਆ। ਤੇ ਨਾਲ ਇਹ ਵੀ ਕਿਹਾ ਕਿ ਵੇਖੋ, ਅਸੀਂ ਪੂਰੀ ਤੌਰ ਤੇ ਇਹ ਨਹੀਂ ਕਹਿੰਦੇ ਕਿ ਝੋਨੇ ਤੇ ਸਬਸਿਡੀ ਖਤਮ ਕਰ ਦਿਓ। ਸੁਪਰੀਮ ਕੋਰਟ ਨੇ ਅੱਜ ਕਿਹਾ ਇਹ ਖਤਮ ਕਰ ਦਿਓ, ਪਰ ਪੜਾਅ ਦਰ ਪੜਾਅ, ਮਤਲਬ ਕਿ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਘੱਟ ਕਰਨੀਆਂ ਚਾਹੀਦੀਆਂ। ਫੇਜ਼ ਆਊਟ ਜਿੱਦਾਂ ਕੱਲ ਇੱਕ ਸ਼ਬਦ ਇਸਤੇਮਾਲ ਕੀਤਾ ਸੀ ਸੁਪਰੀਮ ਕੋਰਟ ਨੇ, ਤਾਂ ਉਹਦਾ ਕਿਹਾ ਕਿ ਝੋਨੇ ਦੀ ਇਸ ਸਮੱਸਿਆ, ਕਿਉਂਕਿ ਉਹ ਦੱਸਦੇ ਆ ਕਿ ਦੇਖੋ, ਨਾ ਤੇ ਪੰਜਾਬ ਦੀ ਰਵਾਇਤੀ ਫਸਲ ਆ, ਨਾ ਇੱਥੇ ਕੰਜ਼ਿਊਮ ਹੁੰਦੀ ਆ, ਨਾ ਖਪਤ ਹੁੰਦੀ ਆ। ਤੇ ਇਹ ਆਪ ਹੀ ਦੱਸ ਰਹੇ ਪੰਜਾਬ ਵਾਲੇ ਕਿ ਪਾਣੀ ਸਾਡਾ ਜਿਹੜਾ ਉਹ ਥੱਲੇ ਜਾ ਰਿਹਾ ਤੇ ਵਾਤਾਵਰਨ ਦੀ ਸਮੱਸਿਆ। ਇਸ ਕਰਕੇ ਬਈ ਪੜਾਅਦਾਰ ਤਰੀਕੇ ਦੇ ਨਾਲ ਝੋਨਾ ਜਿਹੜਾ ਉਹ ਘਟਾਉਣਾ ਚਾਹੀਦਾ। ਪਰ ਉਹ ਇਹ ਕਹਿੰਦੇ ਆ ਕਿ ਸਿੱਧੇ ਤੌਰ ਤੇ ਅਸੀਂ ਇਹ ਨਹੀਂ ਕਹਿੰਦੇ ਕਿ MSP ਬੰਦ ਕਰ ਦਿਓ ਪੂਰੀ ਤਰ੍ਹਾਂ। ਇਹ ਸੁਪਰੀਮ ਕੋਰਟ ਦਾ ਅੱਜ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਸਾ ਪ੍ਰਤੀਕਰਮ ਹੈ ਜਿਹਦੇ ਵਿੱਚ ਆ ਕੇ ਸਿਆਸਤ ਇੱਕ ਵਾਰੀ ਮੁੱਕ ਗਈ। ਹੁਣ ਗੱਲ ਇਹ ਆ ਕਿ ਜਿਹੜਾ ਇਹ ਮਸਲਾ ਹੈ ਉਹ ਇੱਥੋਂ ਤੁਰਦਾ ਤੁਰਦਾ ਹੁਣ ਗਾਂ ਆ ਗਿਆ ਸਬਸਿਡੀਆਂ ਤੱਕ। ਤੇ ਸਬਸਿਡੀ ਮਤਲਬ ਇੱਥੋਂ ਤੱਕ ਕਿਹਾ ਗਿਆ ਸੁਪਰੀਮ ਕੋਰਟ ਨੇ ਕਿ ਜੇ ਕਿਸਾਨ ਭਾਈ ਨਹੀਂ ਗੱਲ ਮੰਨਦੇ ਤੇ 1 ਸਾਲ ਇਹਨਾਂ ਦੀ MSP ਬੰਦ ਕਰੋ। ਆਹ ਗੱਲ ਜ਼ਰੂਰ ਅੱਜ ਨਵੀਂ ਕਹੀ ਆ। ਇਸ ਤੋਂ ਇਲਾਵਾ ਇਹ ਕਿਹਾ ਗਿਆ ਕਿ ਸੰਗਠਨਾਤਮਕ ਤੌਰ ਤੇ ਕਿਸਾਨ ਪੰਜਾਬ 'ਚ ਬੜੇ ਮਜ਼ਬੂਤ ਆ, ਡਾਢੇ ਮਜ਼ਬੂਤ ਆ, ਤੇ ਤੁਸੀਂ ਇਹਨਾਂ ਦੇ ਨਾਲ ਜਥੇਬੰਦੀਆਂ ਦੇ ਨਾਲ ਗੱਲ ਕਿਉਂ ਨਹੀਂ ਜੇ ਕਰਦੇ। ਤੇ ਹੁਣ ਇਹ ਵੇਖਣਾ ਹੋਏਗਾ ਕਿ ਸੁਪਰੀਮ ਕੋਰਟ ਦੀ ਇਸ ਸਾਰੀ ਜਿਹੜੀ ਸੁਣਵਾਈ ਆ, ਇਹਦੇ ਤੋਂ ਬਾਅਦ ਜਿਹੜੀਆਂ ਗੱਲਾਂ ਸੁਪਰੀਮ ਕੋਰਟ ਨੇ ਆਖੀਆਂ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਰਲ ਮਿਲ ਕੇ ਇਹ ਸਾਰਾ ਕੁਝ ਕਰ ਸਕਣਗੇ। ਕਿਉਂਕਿ ਤੁਹਾਨੂੰ ਯਾਦ ਹੋਣਾ ਪੰਜਾਬ ਸਰਕਾਰ ਵਾਲੇ ਵੀ ਜਦੋਂ ਸੱਤਾ 'ਚ ਨਹੀਂ ਸਨ ਆਏ ਤੇ ਵੀ ਆਂਦੇ ਸੀ ਕਿ ਅਸੀਂ MSP ਦਾ ਪੂਰਾ ਪ੍ਰਬੰਧ ਕਰ ਦਿਆਂਗੇ। ਇਹਨਾਂ ਤੋਂ ਤੇ ਤੁਹਾਨੂੰ ਪਤਾ ਮੂੰਗੀ ਨਹੀਂ ਚੁੱਕੀ ਗਈ। ਨਰਮੇ ਦਾ ਰਕਬਾ ਜਿਹੜਾ ਉਹ ਡਾਢਾ ਘਟ ਗਿਆ, 4 ਲੱਖ ਹੈਕਟੇਅਰ ਜਾ ਵਧਿਆ ਜੀ। ਉਹ ਤਕਰੀਬਨ ਲਾ ਲਓ ਕਿ 1,68,000 ਹੈਕਟੇਅਰ ਤੇ
ਤੇ ਗੱਲ ਇਹ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਹੁੰਦੀਆਂ ਕਿਵੇਂ ਸੂਤ ਆ, ਤੇ ਜਾਂ ਫਿਰ ਅੱਜ ਜਿਵੇਂ ਸੂਤ ਲੱਗ ਗਿਆ ਬਸ ਠੀਕ ਹੈ 10-15 ਦਿਨ ਸੁਪਰੀਮ ਕੋਰਟ ਨੇ ਵਾਅੜੇ ਪਾ ਲਏ, 5-7 ਦਿਨ ਇਹਨਾਂ ਨੇ ਆਡਾ ਲਾ ਲਿਆ, ਉਹ ਉਹਦਾ ਦੋਸ਼ ਕੱਢ ਦੂ, ਉਹ ਉਹਦਾ ਦੋਸ਼ ਕੱਢ ਦੂ, ਬਸ ਇਹੀ ਸਾਰਾ ਕੁਝ ਲਮਕਾ ਕੇ ਖਤਮ ਹੋ ਜਾਏਗਾ। ਤਾਂ ਗੱਲ ਇਹ ਆ ਕਿ ਸੁਪਰੀਮ ਕੋਰਟ ਦੇ ਵਿੱਚ ਜੋ ਐਮਐਸਪੀ ਦਾ ਮਸਲਾ ਉੱਭਰਿਆ ਸੀਗਾ, ਉਹਦੇ ਤੇ ਅੱਜ ਨਵੇਂ ਸਿਰੇ ਤੋਂ ਸੁਪਰੀਮ ਕੋਰਟ ਨੇ ਕੁਝ ਸਪਸ਼ਟਤਾ ਜਿਹੜੀ ਆ ਉਹ ਦਰਜ ਜ਼ਰੂਰ ਕੀਤੀ ਹੈ। ਜੀ। ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸੀਐਮ ਸਾਹਿਬ ਦੀ। ਇਹ ਕਹਿ ਰਹੇ ਨੇ ਕਿ ਕੇਸ ਸਾਡੇ ਕੋਲੇ ਆਖਰੀ ਬਦਲ ਹੈ। ਇਹ ਪੰਜਾਬ ਦੇ ਸੀਐਮ ਸਾਹਿਬ ਕਹਿ ਰਹੇ ਨੇ ਜਾਂ ਕੋਈ ਹੋਰ ਕਹਿ ਰਿਹਾ ਜੀ? ਜੀ ਬਿਲਕੁਲ, ਇਹ ਮਾਨ ਸਾਹਿਬ ਕਹਿ ਰਹੇ ਤੇ ਇਹ ਵੀ ਪਰਾਲੀ ਦੇ ਮੁਤਲਕ ਹੀ ਹੈ, ਕਿਉਂਕਿ ਅੱਜ ਇਹ ਖੁਸ਼ ਬੜੇ ਸਨ, ਅੱਜ ਇਹ ਢਿੱਡੋਂ ਖੁਸ਼ ਸੀ, ਕਹਿੰਦੇ ਦੀਵਾਲੀ ਦਾ ਗਿਫਟ ਦੇ ਦਿੱਤਾ ਸੁਪਰੀਮ ਕੋਰਟ ਨੇ। ਗਿਫਟ ਇਉਂ ਆ ਕਹਿੰਦੇ ਕਿ ਰਾਜਪਾਲ ਨੂੰ ਕਹਿ ਦਿੱਤਾ ਕਿ ਵੇਖ ਲਓ ਜੀ, ਇਹ ਜਿਹੜਾ ਸੈਸ਼ਨ ਇਹਨਾਂ ਨੇ ਬੁਲਾਇਆ ਸੀਗਾ ਇਹ ਕਾਨੂੰਨਨ ਠੀਕ ਆ। ਤਾਂ ਖੁਸ਼ ਸੀਗੇ ਜਦੋਂ ਸੁਪਰੀਮ ਕੋਰਟ ਚੋਂ ਪੰਜਾਬ ਸਰਕਾਰ ਦੀ ਇਹ ਜਿੱਤ ਹੋ ਗਈ। ਉਧਰੋਂ ਪਟਾਕੇ ਪੈ ਚੱਲਦੇ ਸਨ, ਇਧਰੋਂ ਕਹਿ ਲਓ ਕਿ ਹਾਸੇ ਪੈ ਚੱਲਦੇ ਸੀਗੇ। ਤਾਂ ਉਸੇ ਦਰਮਿਆਨ ਜਦੋਂ ਅੱਜ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਦੌਰੇ ਤੇ ਆਏ ਸਨ ਕੰਪੇਨ ਦਾ ਕੰਮ ਛੱਡ ਕੇ, ਤਾਂ ਇਸ ਦੌਰਾਨ ਪੱਤਰਕਾਰਾਂ ਦੇ ਜਦੋਂ ਥੋੜਾ ਜਿਹਾ ਮੁਖਾਤਬ ਹੋਏ ਨੇ ਤੇ ਉੱਥੇ ਇਹਨਾਂ ਨੇ ਇਸ ਸਵਾਲ ਦਾ ਜਵਾਬ ਦਿੱਤਾ ਕਿ ਵੇਖੋ ਮੈਂ ਵੀ ਕਿਸਾਨ ਆ, ਅਸੀਂ ਨਹੀਂ ਚਾਹੁੰਦੇ ਕਿ ਕਿਸਾਨਾਂ ਦੇ ਪਰਚੇ ਦਰਜ ਹੋਣ, ਪਰ ਜਦੋਂ ਕੋਈ ਤੁਸੀਂ ਛੱਡਦੇ ਹੀ ਨਹੀਂ ਹੈ ਸਾਡੇ ਵਾਸਤੇ ਗੁੰਜਾਇਸ਼, ਅਸੀਂ ਫਿਰ ਕੀ ਕਰੀਏ। ਮਤਲਬ ਕਿ ਤੁਸੀਂ ਤੇ ਅਫਸਰ ਜਿਹੜਾ ਤੁਹਾਨੂੰ ਸਮਝਾਉਣ ਜਾਂਦਾ, ਤੁਸੀਂ ਉਹਨੂੰ ਤੁਹਾਨੂੰ ਫੜ ਕੇ ਕਹਿੰਦੇ ਕਿ ਤੂੰ ਲਾਏਂਗਾ, ਉਹ ਕਹਿੰਦੇ ਕਿ ਤੁਸੀਂ ਆਪਣੇ ਹੱਥੀ ਆਪਣੇ ਕੰਡੇ ਕਿਉਂ ਬੀਜਦੇ ਪਏ। ਮਤਲਬ ਕਿ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਜਿਹੜਾ ਕੇਸ ਹੈ, ਕਿਉਂਕਿ ਬਹੁਤ ਸਾਰੀਆਂ ਐਫਆਈਆਰ ਕੱਟ ਦਿੱਤੀਆਂ ਨਾ ਇਹਨਾਂ ਨੇ, ਜਿੰਨੀਆਂ ਮੈਨੂੰ ਲੱਗਦਾ ਕਿ ਮਹੀਨੇ 'ਚ ਨਹੀਂ ਕੱਟੀਆਂ ਹੋਣੀਆਂ, ਕੱਲ 24 ਘੰਟੇ 'ਚ ਕੱਟ ਦਿੱਤੀਆਂ। ਜੀ ਜੀ। ਤੇ ਸੁਪਰੀਮ ਕੋਰਟ ਨੇ ਵੀ ਆਖਿਆ, ਉਹਨਾਂ ਆਖਿਆ ਐਵੇਂ ਕਾਗਜ਼ ਨਾ ਭਰੋ, ਛੱਡੋ ਖੜਾ, ਸਾਨੂੰ ਵੀ ਪਤਾ ਹੈ ਹੁਣ ਤੁਸੀਂ ਐਫਆਈਆਰ ਦਰਜ ਕਰ ਲੈਣੀਆਂ, ਹੋਰ 4 ਦਿਨਾਂ ਨੂੰ ਤੁਸੀਂ ਮੁੜ ਕੇ ਭੌਂ ਕੇ ਵਾਪਸ ਲੈ ਲਓਗੇ। ਤੇ ਇਹ ਐਵੇਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਨਾ, ਉਹ ਛੱਡੋ ਖੜਾ, ਇਹਨਾਂ 'ਚ ਹੈ ਨਹੀਂ ਕੁਝ ਵੀ ਕੱਢਣ ਤੋਂ। ਮਤਲਬ ਕਿ ਖੁਦ ਸੁਪਰੀਮ ਕੋਰਟ ਨੂੰ ਵੀ ਪਤਾ, ਤੇ ਕਰਦੇ ਤਾਂ ਹਰੇਕ ਸਾਲ ਇਸ ਤਰ੍ਹਾਂ ਹੀ ਆ ਨਾ, ਕਿ ਇੱਕ ਵਾਰੀ ਪਰਚੇ ਬਣਾ ਦਿੱਤੇ, ਫਿਰ ਦੂਜੀ ਵਾਰੀ ਚਲੋ ਜੀ ਲੀਕ ਮਾਰ ਦਿੰਦੇ ਜਦੋਂ ਕਿਸਾਨ ਜਥੇਬੰਦੀਆਂ ਵਾਲੇ ਸੰਘਰਸ਼ ਕਰਦੇ ਆ। ਤਾਂ ਗੱਲ ਇਹ ਆ ਕਿ ਅਸਲ ਦੇ ਵਿੱਚ ਅੱਜ ਚਲੋ ਇਹਨਾਂ ਨੇ ਆਪਣੀ ਮਜਬੂਰੀ ਜ਼ਾਹਰ ਜ਼ਰੂਰ ਕੀਤੀ ਆ, ਪਰ ਜਿਹੜਾ ਡੀਕੰਪੋਜ਼ਰ ਜਿਹਾ ਬਣਾਈ ਫਿਰਦੇ ਸੀ ਉਹ ਕੈਪਸੂਲ ਭੁੱਲ ਗਿਆ ਉੱਥੇ, ਜਿਹਦਾ ਮੈਨੂੰ ਲੱਗਦਾ ਕਿ ਲਾਗਤ ਵਾਲਾ ਜਿਹੜਾ ਸੀਗਾ ਸਰਮਾਇਆ ਉਹ ਤੇ ਬੜਾ ਥੋੜਾ ਸੀ, ਪਰ ਮਸ਼ਹੂਰੀਆਂ ਵਾਲਾ ਤੇ ਕਈ ਕਰੋੜ 'ਚ ਸੀ। ਉਹ ਕਿੱਥੇ ਗਿਆ? ਫਿਰ ਕੇਜਰੀਵਾਲ ਸਾਹਿਬ ਇੱਕ ਵਾਰੀ ਕਹਿੰਦੇ ਸੀ ਕਿ ਪਰਾਲੀ ਤੋਂ ਆਪਾਂ ਨੋਟ ਬਣਾਵਾਂਗੇ, ਫੈਕਟਰੀਆਂ ਲਾਵਾਂਗੇ, ਫਿਰ ਕਹਿੰਦੇ ਸੀ ਕੋਲਾ ਤੇ ਬਿਜਲੀ ਬਣਾਵਾਂਗੇ। ਮਤਲਬ ਕਿ ਸਾਰਾ ਕੁਝ ਫੇਲ ਕਰ ਗਏ। ਉਹ ਸਾਰੀਆਂ 3-4 ਅੱਡ ਸਟੇਟਮੈਂਟਾਂ ਨੇ ਅਰਵਿੰਦ ਕੇਜਰੀਵਾਲ ਦੀਆਂ, ਕਿ ਬਈ ਕਦੇ ਉਹ ਕਹਿ ਦਿੰਦੇ ਕਿ ਅਸੀਂ ਬਿਜਲੀ ਬਣਾਉਣੀ ਹੈ ਇਹਦੇ ਤੋਂ, ਕਦੇ ਕੋਲਾ ਵੀ ਕਦੇ ਪਰਾਲੀ ਤੋਂ ਬਣੇਗਾ। ਦੱਸੋ, ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ, ਕੋਲਾ ਕਿਵੇਂ ਬਣਾਓਗੇ ਤੁਸੀਂ? ਪਰਾਲੀ ਤੋਂ ਕੋਲਾ ਕਿਸ ਤਰ੍ਹਾਂ ਬਣੂਗਾ? ਪਰਾਲੀ ਜਲੂਗੀ ਤੇ ਕੀ ਹੋਏਗਾ? ਬਿਲਕੁਲ, ਉਹ ਤੇ ਖਾਕ ਹੋ ਜਾਣੀ ਹੈ। ਕਹਿੰਦੇ ਜੀ ਕੋਲਾ ਬਣਾਵਾਂਗੇ, ਬਿਜਲੀ ਬਣਾਵਾਂਗੇ। ਉਹੋ ਜਿਹੇ ਸਾਡੇ ਲੋਕ ਹੁੰਦੇ ਜਿਹੜੇ ਥੱਲੇ ਇਨਕਲਾਬ ਜ਼ਿੰਦਾਬਾਦ ਕਹਿ ਦਿੰਦੇ ਨੇ। ਗੱਲ ਇਹ ਆ ਕਿ ਹੁਣ ਉਹ ਸਾਰਾ ਕੁਝ ਤੇ ਪਿੱਛੇ ਛੁੱਟ ਗਿਆ। ਮਾਨ ਸਾਹਿਬ ਨੂੰ ਇੱਕ ਗੱਲ ਦਾ ਮਤਲਬ ਕਿ ਸਾਫ਼ ਹੋ ਗਿਆ, ਸਪਸ਼ਟ ਹੋ ਗਿਆ ਕਿ ਦੇਖੋ ਇਹ ਚੀਜ਼ਾਂ ਇੰਨੀ ਜਲਦੀ ਠੀਕ ਨਹੀਂ ਹੁੰਦੀਆਂ। ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਇਹ ਸਵਿਚ ਓਵਰ ਰਾਤੋਂ ਰਾਤ ਨਹੀਂ ਹੋਣੇ, ਪਰ ਤੁਹਾਡੇ ਕੋਲ ਤਿਆਰੀ ਕੋਈ ਨਹੀਂ ਹੈ, ਮੁਕੰਮਲ ਤੌਰ ਤੇ ਤੁਹਾਡੇ ਕੋਲ ਤਿਆਰੀ ਉਕਾ ਨਹੀਂ ਹੈ। ਜਦੋਂ ਤੁਹਾਡੇ ਕੋਲ ਤਿਆਰੀ ਹੈ ਨਹੀਂ, ਉਹ ਅਗਲੇ ਸਾਲ ਫਿਰ ਨੌਬਤ ਆਉਣਗੇ। ਜਾਂ ਤਾਂ ਤਿਆਰੀ ਤੁਸੀਂ, ਤੁਹਾਡੇ ਕੋਲ ਤਾਂ ਖੇਤੀ ਨੀਤੀ ਨਹੀਂ ਆਈ। ਤੁਸੀਂ ਕਿਹਾ 31 ਮਾਰਚ ਨੂੰ ਆ ਜਾਏਗੀ, ਫਿਰ ਕਿਹਾ 30 ਜੂਨ ਨੂੰ ਆ ਜਾਏਗੀ, ਫਿਰ ਹੁਣ ਤੱਕ ਤੁਸੀਂ ਡੇਟ ਦੇਣੀ ਹੀ ਛੱਡ ਦਿੱਤੀ। ਜਦ ਤੱਕ ਤੁਹਾਡੇ ਕੋਲ ਕੋਈ ਪਾਲਿਸੀ ਹੈ ਨਹੀਂ ਤਾਂ ਫਿਰ ਮੈਨੂੰ ਨਹੀਂ ਲੱਗਦਾ, ਚਲੋ ਇਹ ਵਕਤੀ ਤੌਰ ਤੇ ਹੁੰਦਾ, ਪਰਚੇ ਪਾ ਦਿੱਤੇ, ਫਿਰ ਜਦੋਂ ਕਿਸਾਨਾਂ ਦਾ ਫੌ ਪਿਆ ਪਰਚੇ ਰੱਦ ਕਰ ਦਿੱਤੇ। ਪਰ ਇਹ ਸਮੱਸਿਆ ਜਿਹੜੀ ਆ ਉਹ ਆਏਗੀ। ਇੱਕ ਗੱਲ ਸਪਸ਼ਟ ਆ ਕਿ ਉਦੋਂ ਜਿਹੜੇ ਤੁਸੀਂ ਵੱਡੇ ਵੱਡੇ ਦਾਅਵੇ ਕੀਤੇ ਸਨ ਕਿ ਕੋਲਾ ਬਣਾਵਾਂਗੇ, ਬਿਜਲੀ ਬਣਾਵਾਂਗੇ, ਪੈਸਾ ਕਮਾਵਾਂਗੇ ਪਰਾਲੀ ਤੋਂ, ਇਹ ਹੋਏਗਾ ਉਹ ਹੋਏਗਾ, ਇੱਕ 1000 ਰੁਪਇਆ ਕਿੱਲੇ ਦਾ ਤੁਹਾਨੂੰ ਸੁੱਟ ਕੇ ਪਰਾਲੀ ਮਿੰਤਾਂ ਨਾਲ ਚੁੱਕ ਕੇ ਲੈ ਕੇ ਜਾਣਗੇ, ਉਸ ਤਮਾਮ ਗੱਲਾਂ, ਉਹ ਸਾਰੇ ਦਾਅਵੇ ਜਿਹੜੇ ਸੀਗੇ ਉਹ ਬਿਲਕੁਲ ਕਹਿ ਲਓ ਕਿ ਜ਼ੀਰੋ ਸਾਬਤ ਹੋਏ ਨੇ। ਜੀ। ਖੇਤੀਬਾੜੀ ਮੰਤਰੀ ਤਾਂ ਖੁੱਡੀਆਂ ਸਾਹਿਬ ਨੇ ਮਿੰਟੂ ਜੀ, ਸ਼ਾਇਦ ਉਹ ਉਹਨਾਂ ਦੀਆਂ ਸਰਗਰਮੀਆਂ ਕਿਵੇਂ ਦੇਖਦੇ ਆਪਾਂ? ਨਹੀਂ, ਮੈਨੂੰ ਤਾਂ ਦੇਖੋ ਸਰਗਰਮੀਆਂ ਹੈ ਤੇ ਸਾਡੇ ਗੁਆਂਢੀ ਆ। ਹਾਂਜੀ। ਉੱਥੇ ਮੈਂ ਇਹਨਾਂ ਦੇ ਉੱਥੇ ਹੀ ਮੈਂ ਕੰਮ ਕਰਦਾ ਰਿਹਾ ਕਈ ਸਾਲ।
ਜੀ, ਜੀ। ਉੱਥੇ ਸਾਡੇ ਕੋਲ ਆਉਂਦੇ ਹੁੰਦੇ ਸੀ, ਉਦੋਂ ਕੋਈ ਸਧਾਰਨ ਨੇਤਾ ਸੀਗੇ ਕਾਂਗਰਸ ਦੇ। ਹੂੰ, 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 ਪਰ ਹੈ ਨਹੀਂ ਕੋਈ, ਮੈਂ ਐਵੇਂ ਕਹਾਂ, ਦੇਖੋ ਬੇਸ਼ੱਕ ਦੋਸਤ ਮਿੱਤਰ ਵੀ ਆ ਹੂੰ, 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 ਇਲਾਕੇ ਦੇ ਆ, ਪਰ ਹੂੰ, ਹੈ ਨਹੀਂ, ਹਾਲੇ ਤੱਕ ਉਹ ਰਿਜ਼ਲਟ ਨਹੀਂ ਹੈਗਾ ਕਿ ਮੈਂ ਕਹਿ ਦਿਆਂ ਕਿ ਬੜੇ ਵੱਡੇ ਪਰਿਵਰਤਨ ਆ ਗਏ। ਹੂੰ, ਖੇਤੀ ਨੀਤੀ ਜਿਵੇਂ ਤੁਸੀਂ ਜਦੋਂ ਕਿਹਾ। ਆਉਣਗੇ ਮੈਂ ਕਹਿ ਵੀ ਦਊਂਗਾ, ਹੂੰ, ਹੂੰ, ਮੈਂ ਹੂੰ, ਮੈਂ ਨਹੀਂ, ਮੈਂ ਤੇ ਜੇ ਜਿਹਦੀ, ਦੇਖੋ ਗੱਲ ਇਹ ਆ ਕਿ ਜਿਹਦੀ ਸਲਾਹਤ ਕਰਨੀ ਬਣਦੀ ਆ, ਹੂੰ, ਜੇ ਉਹ ਨਹੀਂ ਕਰਦੇ ਤਾਂ ਤੁਸੀਂ ਮਰੀ ਜ਼ਮੀਰ ਵਾਲੇ ਜੀ। ਹਾਂਜੀ। ਤੇ ਜੇ ਐਵੇਂ ਫੋਕੀਆਂ ਹੀ ਐਵੇਂ ਕਿਸੇ ਦੇ ਫੜੇਬਾਜ਼ੀਆਂ ਕਰੀ ਜਾਓ, ਉਹ ਵੀ ਜ਼ਮੀਰ ਮਾਰਨ ਵਾਲੀ ਗੱਲ ਆ। ਹੂੰ, ਤੁਹਾਡੇ ਸਾਹਮਣੇ ਆ, ਤੁਹਾਨੂੰ ਕਿਹੜਾ ਦਿਖਦਾ ਨਹੀਂ, ਤੁਸੀਂ ਵੀ ਤੇ ਚੱਤੋ ਪੈਰ ਖਬਰਾਂ 'ਚ ਹੀ ਰਹਿੰਦੇ ਜੇ। ਹਾਂਜੀ, ਹਾਂਜੀ। ਤੇ ਕੀ ਬਦਲਾਅ? ਕੁਛ ਹੂੰ, ਨਹੀਂ ਹੈਗਾ। ਇੱਥੇ ਡੀਏਪੀ ਤੋਂ ਲੋਕੀ ਤਰਸਣ ਡਏ ਨੇ, ਹੂੰ, ਨਕਲੀ ਡੀਏਪੀ ਦੇਖਣ ਡਈ ਆ, ਨੈਨੋ ਨਾਲ ਚਕਾਈ ਜਾਂਦੇ ਨੇ, ਜਿਪਸਮ ਦਾ ਇੱਕ ਘੁਟਾਲਾ ਮੈਂ ਬਹੁਤ ਜਲਦੀ ਕੁਛ ਹੈ, ਕੱਢ ਕੇ ਬਹੁਤ ਲੈ ਕੇ ਕੁਛ। ਆਊਂਗਾ। ਜੀ, ਜੀ, ਜੀ। ਤੇ ਗੱਲ ਇਹ ਆ ਕਿ ਸਾਰੀਆਂ ਚੀਜ਼ਾਂ ਹੈਗੀਆਂ ਨੇ। ਹੂੰ। ਤੇ ਜੇਲ੍ਹਾਂ ਦੇ ਵਿੱਚ ਮਿੰਟੂ ਜੀ ਸੁਣਨ ਦੇ ਵਿੱਚ ਆ ਰਿਹਾ ਵੀ ਮੈਂਟਲ ਹੈਲਥ ਇੰਟਰਵੈਂਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜੀ। ਕਿਉਂਕਿ ਡਾਕਟਰ ਬਲਵੀਰ ਸਿੰਘ ਯਤਨ ਤੇ ਕਰ ਰਹੇ ਨੇ, ਤੇ ਵਧੀਆ ਗੱਲ ਆ, ਕਿਉਂਕਿ ਜਿਹੜੀਆਂ ਜੇਲ੍ਹਾਂ ਨੇ ਨਾ ਆਲ ਓਵਰ, ਜੇ ਤੁਸੀਂ ਵੇਖੋਗੇ ਤਾਂ ਇਹ ਵੈਸੇ ਤੇ ਕੇਂਦਰ ਦੇ ਪ੍ਰੋਗਰਾਮ ਹੁੰਦੇ ਆ, ਜਿੰਨੀ ਕੁ ਮੈਨੂੰ ਜਾਣਕਾਰੀ ਆ। ਹੂੰ, ਹੂੰ, ਅਗਾਂਹ ਕਿਉਂਕਿ ਜੇਲ੍ਹਾਂ ਜਿਹੜੀਆਂ ਸਟੇਟ ਸਬਜੈਕਟ ਹੁੰਦਾ, ਤਾਂ ਫਿਰ ਇਹ ਲਾਗੂ ਕਰਦੇ ਨੇ। ਹੂੰ, ਮਸਲਾ ਇਹ ਆ ਕਿ ਜਿਹੜੀਆਂ ਮੌਤਾਂ ਹੁੰਦੀਆਂ ਨੇ ਜ਼ਿਆਦਾਤਰ, ਹੂੰ, ਹੂੰ, ਉਹ ਜੇਲ੍ਹਾਂ ਦੇ ਵਿੱਚ ਜੇਕਰ ਤੁਸੀਂ ਵੇਖੋਗੇ ਤਾਂ ਜ਼ਿਆਦਾ ਉਹਨਾਂ ਦੇ ਵਿੱਚੋਂ ਅੰਕੜਾ ਹੋਏਗਾ ਖੁਦਕੁਸ਼ੀਆਂ ਦਾ। ਜੀ। ਤੇ ਜ਼ਾਹਰਾ ਜੀ ਗੱਲ ਹੈ ਕਿ ਜਿਹੜੀਆਂ ਖੁਦਕੁਸ਼ੀਆਂ ਹੁੰਦੀਆਂ ਨੇ, ਉਹਨਾਂ ਦੇ ਪਿੱਛੇ ਸਟ੍ਰੈਸ ਕਹਿ ਲਓ, ਐਂਜ਼ਾਇਟੀ ਕਹਿ ਲਓ, ਮਾਨਸਿਕ ਦਬਾਅ ਕਹਿ ਲਓ, ਉਹ ਬਹੁਤ ਹੁੰਦਾ ਜੇਲ੍ਹ ਦੇ ਵਿੱਚ। ਤੇ ਜੇਲ੍ਹ ਵਾਲੀ ਦੁਨੀਆ ਵੀ ਹੁਣ ਬਦਲ ਗਈ ਆ, ਪਹਿਲਾਂ ਵਾਲੀਆਂ ਜੇਲ੍ਹਾਂ ਨਹੀਂ ਹੈਗੀਆਂ। 15 20 30 ਸਾਲ ਪਹਿਲਾਂ ਉਦੋਂ ਉੱਥੇ ਅੱਛਾ ਮਾਹੌਲ ਹੁੰਦਾ ਸੀਗਾ, ਯਾਰੀਆਂ ਦੋਸਤੀਆਂ ਹੁੰਦੀਆਂ ਸੀ, ਲੋਕ ਸੰਭਾਲਦੇ ਸੀ ਇੱਕ ਦੂਜੇ ਨੂੰ। ਹੂੰ, 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 ਅੱਜ ਉੱਥੇ ਵੀ ਮਾਹੌਲ ਬਦਲੇ ਪਏ ਨੇ। ਉੱਥੇ ਵੀ ਦੁਨੀਆ 'ਚ ਕਹਿ ਲਓ ਕਿ ਜਿੱਦਾਂ ਬਾਹਰ ਇਹ ਚੀਜ਼ਾਂ ਹਾਵੀ ਹੋਈਆਂ ਨੇ ਪਿਛਲੇ ਕੁਝ ਸਾਲਾਂ ਤੋਂ, ਉੱਥੇ ਵੀ ਆ। ਤਾਂ ਹੁਣ ਇਹ ਪ੍ਰੋਗਰਾਮ ਲੈ ਕੇ ਆ ਰਹੇ ਨੇ ਇਸ ਤਰ੍ਹਾਂ ਦਾ, ਤਾਂ ਮੈਨੂੰ ਲੱਗਦਾ ਕਿ ਠੀਕ ਆ। ਕਿਉਂਕਿ ਦੇਖੋ ਗੱਲ ਇਹ ਆ ਕਿ ਜੇਲ੍ਹਾਂ ਦੇ ਵਿੱਚ ਅੱਗੇ ਤੇ ਖਾੜੇ ਵੀ ਲੱਗਦੇ ਸੀ, ਖੇਡਾਂ ਦੇ ਮੁਕਾਬਲੇ ਹੁੰਦੇ ਸੀ, ਕਿਤਾਬਾਂ ਵੀ ਅੱਛੀਆਂ ਹੁੰਦੀਆਂ ਸੀਗੀਆਂ। ਹੁਣ ਤਾਂ ਮੈਨੂੰ ਪਤਾ ਨਹੀਂ ਹੈ, ਪਰ ਦੱਸਦੇ ਆ ਕਿ ਉਨੀ ਉਹ ਗੱਲਬਾਤ ਹੈ ਨਹੀਂ। ਖਾੜੇ ਖੂੜੇ ਵੀ ਲੱਗਣੋਂ ਹਟ ਗਏ। ਖਾੜੇ ਦਾ ਮਤਲਬ ਕਿ ਸੱਭਿਆਚਾਰਕ ਗਤੀਵਿਧੀਆਂ ਹੁੰਦੀਆਂ ਸੀ ਹੂੰ, ਤਾਂ ਹੂੰ, ਕਿ ਮਨੋਰੰਜਨ ਹੋਵੇ। ਹੂੰ, ਤੇ ਵਿੱਚ ਵੀ ਗਰੁੱਪ ਬਣੇ ਹੁੰਦੇ ਸੀ, ਬਥੇਰਾ ਕੁਛ ਹੁੰਦਾ ਸੀ। ਹਾਂ, ਅੱਗੇ ਤਾਂ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਕਿ ਬੈਰਕ ਦੇ ਵਿੱਚ ਇੱਕ ਦੋ ਗਵਈਏ ਗਵਈਏ ਤੇ ਤੁਹਾਨੂੰ ਪਤਾ ਨਾ ਹਰੇਕ ਥਾਂ ਤੇ ਮਿਲ ਜਾਂਦੇ ਮਿਲ ਨੇ ਹੀ ਨਾ। ਜਾਂਦੇ ਆ ਇਹ ਬਿਲਕੁਲ। ਤੇ ਹੂੰ, ਇੱਥੇ ਡੌਂਕੀ ਲਾਉਂਦੇ ਲਾਉਂਦੇ ਉੱਥੇ ਵੀ ਗੀਤ ਗਾਉਂਦੇ ਜਾਂਦੇ ਨੇ। ਹੂੰ, ਹੂੰ, ਉਹ ਗੱਲ ਇਹ ਆ ਕਿ ਉਹ ਮਤਲਬ ਕਿ ਹੁਣ ਮੈਨੂੰ ਨਹੀਂ ਪਤਾ ਉਸ ਤਰ੍ਹਾਂ ਦਾ ਮਾਹੌਲ ਹੈਗਾ ਕਿ ਨਹੀਂ, ਪਰ ਦੱਸਦੇ ਆ ਕਿ ਬਹੁਤ ਕੁਝ ਚੇਂਜ ਆ ਜੇਲ੍ਹਾਂ ਦੇ ਵਿੱਚ। ਤੇ ਜੀ, ਜੀ। ਹੁਣ ਇਸੇ ਦੇ ਚੱਲਦਿਆਂ ਇਹਨਾਂ ਨੇ ਜੋ ਕੀਤਾ ਫੈਸਲਾ ਕਿ ਜਿਹੜੇ ਜੇਲ੍ਹ ਦੇ ਵਿੱਚ ਕੈਦੀ ਬੰਦ ਹੈਗੇ ਨੇ, ਉਹਨਾਂ ਨੂੰ ਮਾਨਸਿਕ ਤੌਰ ਤੇ ਵਧੀਆ ਕਰਨ ਵਾਸਤੇ ਕਾਉਂਸਲਰਾਂ ਦੀ ਭਰਤੀ ਕੀਤੀ ਜਾਊਗੀ। ਫਿਰ ਉਹਨਾਂ ਨੂੰ ਕੰਮ ਕਰ ਲਾਇਆ ਜਾਊਗਾ। ਹੂੰ, ਜੇ ਆਪਾਂ ਵੇਖੀਏ, ਅੰਕੜਾ ਪਿਛਲੇ ਸਾਲ ਦਾ ਸੀਗਾ ਸ਼ਾਇਦ ਕਿ 817 ਜਿਹੜੀਆਂ ਸੀ ਉਹ ਗੈਰ ਕੁਦਰਤੀ ਢੰਗ ਨਾਲ ਮੌਤਾਂ ਹੋਈਆਂ, ਜਿਹਦੇ ਚੋਂ 660 ਖੁਦਕੁਸ਼ੀਆਂ ਸੀਗੀਆਂ। ਜੀ। ਇਹ ਮਤਲਬ ਕਿ ਸੁਪਰੀਮ ਕੋਰਟ ਦੀ ਇੱਕ ਕਮੇਟੀ ਸੀਗੀ ਜਿਹਦੇ ਆਧਾਰ ਤੇ ਮੈਂ ਇਹ ਅੰਕੜਾ ਕੋਟ ਕਰ ਰਿਹਾ ਵਾਂ। ਤਾਂ ਇਹ ਇੱਕ ਬਹੁਤ ਵੱਡਾ ਕਾਰਨ ਆ। ਹੂੰ, ਹੂੰ, ਚੰਗਾ, ਪਰ ਇਹ ਜੇਲ੍ਹਾਂ ਦਾ ਮਾਹੌਲ ਤੁਹਾਨੂੰ ਪਤਾ ਹੀ ਹੈ, ਪੰਜਾਬ ਦੀਆਂ ਜੇਲ੍ਹਾਂ ਦਾ ਮਾਹੌਲ ਬਹੁਤ ਕੁਝ ਕਰਨ ਦੀ ਜ਼ਰੂਰਤ ਆ ਕਿ ਜਿੱਦਾਂ ਹਾਰਡਕੋਰ ਕ੍ਰਿਮੀਨਲ ਉੱਥੇ ਬੈਠੇ, ਉਹਨਾਂ ਦਾ ਦਬਾਅ ਬਹੁਤ ਰਹਿੰਦਾ ਆਮ ਕੈਦੀ ਤੇ, ਹੂੰ, ਬਹੁਤ ਬਹੁਤ ਜ਼ਿਆਦਾ ਰਹਿੰਦਾ। ਹੁਣ ਤੇ ਗੈਂਗਸਟਰ ਜਾਂ ਗਰੁੱਪਬਾਜ਼ੀ ਤੇ ਅੱਗੇ ਵੀ ਹੁੰਦੀ ਸੀਗੀ, ਹੂੰ, ਹੁਣ ਹੂੰ, ਇਸ ਤਰ੍ਹਾਂ ਦਾ ਦਬਾਅ ਆ ਕਿ ਆ ਪਿੱਛੇ ਜੇ ਇੱਕ ਬੰਦਾ ਰਿਹਾ ਹੋ ਕੇ ਆਇਆ, ਉਹ ਕਹਿੰਦਾ ਵੀ ਮੈਨੂੰ ਉੱਥੇ ਛਿੱਤਰ ਮਾਰ ਮਾਰ ਕੇ ਮੇਰੇ ਤੋਂ ਪੈਸੇ ਲਈ ਗਏ, ਦੱਸੋ ਕੀ ਕਰੋਗੇ? ਹੂੰ, ਮਤਲਬ ਕਿ ਮਾੜਾ ਮਾਤੜ ਹੈ ਜਿਹੜਾ ਜਿਹੜਾ ਕਮਜ਼ੋਰ ਹੈ, ਜਿਹਦੇ ਕੋਲ ਕੋਈ ਵੱਡਾ ਗਰੁੱਪ ਨਹੀਂ ਹੈਗਾ ਜਾਂ ਕਿਸੇ ਗਰੁੱਪ 'ਚ ਸ਼ਾਮਲ ਨਹੀਂ, ਜੇ ਕਿਸੇ ਦੇ ਢਾਏ ਚੜ ਗਿਆ ਵੀ ਚੰਗੀ ਸਾਮੀ ਆ। ਤੇ ਅੱਜ ਕੱਲ ਤੇ ਜੇਲ੍ਹ ਦੇ ਵਿੱਚ ਇਹ ਵੀ ਕੰਮ ਚੱਲਦਾ ਕਿ ਸੱਦ ਕੇ ਜਾਂ ਚੁੱਕ ਕੇ ਲੈ ਜਾਂਦੇ ਤੇ ਨੰਗਿਆਂ ਕਰਕੇ ਵੀਡੀਓ ਬਣਾ ਕੇ ਕਹਿੰਦੇ ਮੰਗਾਈ ਚੱਲ ਪੈਸੇ ਘਰੋਂ, ਨਹੀਂ ਤਾਂ ਜੇ ਪੈਸੇ ਨਾ ਮੰਗਾਏਗਾ ਤੇ ਬਿਨਾਂ ਮੰਗਾਏ ਤੋਂ ਵੀਡੀਓ ਉੱਥੇ ਭੇਜ ਦਿਆਂਗੇ। ਹੂੰ, ਹੂੰ, ਇਹ ਵੀ ਕੁਝ ਚੱਲਦਾ। ਇਹ ਮਾਹੌਲ ਸੁਧਾਰਨ ਦੀ ਲੋੜ ਆ ਕਿ ਕੈਦੀਆਂ ਨੂੰ ਵੱਧ ਤੋਂ ਵੱਧ, ਜਿਹੜੇ ਤੇ ਪੱਕੇ ਕੈਦੀ ਆ ਤੇ ਉਹ ਤਾਂ ਚਲੋ ਛੁੱਟੀ ਛਾਟੀ ਵੀ ਆ ਜਾਂਦੇ 4-5 ਮਹੀਨੇ, ਜਿਹੜੇ ਅੰਡਰ ਟ੍ਰਾਇਲ ਉੱਥੇ 5-5 ਸਾਲ ਤੋਂ 7-7 ਸਾਲ ਤੋਂ ਬੈਠੇ ਆ, ਉਹਨਾਂ ਦੀ ਜਿਹੜੀ ਮੈਂਟਲ ਹੈਲਥ ਹੈ ਉਹਨਾਂ ਵਾਸਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਹੋਣੇ ਚਾਹੀਦੇ ਆ। ਜੀ। ਮਿੰਟੂ ਜੀ ਅਗਲੀ ਖਬਰ ਵੀ ਜੇਲ੍ਹ ਵਿਵਸਥਾ ਦੇ ਨਾਲ ਹੀ ਜੁੜੀ ਹੋਈ ਆ। ਜੇਲ੍ਹ ਵਾਲੀ ਇੰਟਰਵਿਊ ਕਹਿੰਦੇ ਰਡਾਰ ਤੇ ਕਿਵੇਂ ਆਈ ਹੈ? ਨਹੀਂ ਦੇਖੋ, ਜਿਹੜੀ ਜੇਲ੍ਹ ਚੋਂ ਇੰਟਰਵਿਊ ਦਾ ਜਿਹੜਾ ਮਾਮਲਾ ਸੀਗਾ ਉਹ ਹਾਈ ਕੋਰਟ ਦੇ ਵਿੱਚ ਸਵੈ ਨੋਟਿਸ ਦੇ ਤਹਿਤ ਹੂੰ, ਹੂੰ, ਕੱਲ ਦਾ ਅਖਬਾਰਾਂ ਦੇ ਵਿੱਚ ਤੁਰਿਆ ਫਿਰਦਾ। 15 ਦਿਨਾਂ ਦਾ ਇਹਨਾਂ ਨੂੰ ਸਮਾਂ ਦਿੱਤਾ ਗਿਆ ਕਿ 15 ਦਿਨਾਂ ਦੇ ਵਿੱਚ ਤੁਸੀਂ ਲਿਆ ਕੇ ਜਵਾਬ ਦੇਵੋ ਕਿ ਇਹ ਇੰਟਰਵਿਊ ਦਾ ਪ੍ਰਬੰਧ ਕਿਸ ਤਰ੍ਹਾਂ ਹੋਇਆ।
ਕਿਉਂਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੀ ਪੱਤਰਕਾਰ, ਹੁਣ ਮੰਨ ਲਓ ਮੈਂ ਕਿਸੇ ਦੀ ਜੇਲ੍ਹ ਚੋਂ ਇੰਟਰਵਿਊ ਕਰਨੀ ਆ, ਤਾਂ ਮੈਂ ਕਿਸੇ ਤਰੀਕੇ ਦੇ ਨਾਲ ਮਤਲਬ ਰਾਬਤਾ ਕਰੂੰਗਾ ਨਾ, ਜਾਂ ਤੇ ਮੈਂ ਆਪ ਕਾਲ ਕਰੂੰਗਾ ਜਾਂ ਮੈਂ ਆਪਣਾ ਨੰਬਰ ਭੇਜੂੰਗਾ। ਦੋ ਹੀ ਤਰੀਕੇ ਨੇ ਹੈਗੇ, ਹਾਂਜੀ ਹਾਂਜੀ। ਹੋਰ ਕੀ ਕਰਾਂਗੇ। ਕੋਈ ਵੀ ਆ, ਮੰਨ ਲਓ WhatsApp ਨੰਬਰ ਆ, ਸਕਾਈਪ ਦੀ ਆਈਡੀ ਆ, ਕੁਝ ਵੀ ਆ, ਤਾਂ ਉਹ ਇਸ ਤਰ੍ਹਾਂ ਹੀ ਰਾਬਤਾ ਹੋਏਗਾ ਨਾ। ਤਾਂ ਪ੍ਰਬੰਧ ਕਿਵੇਂ ਹੋਇਆ, ਹਾਈ ਕੋਰਟ ਨੇ ਇਹਦਾ ਜਵਾਬ ਮੰਗਿਆ। ਪਰ ਇਹ ਮਸਲਾ ਸਭ ਤੋਂ ਵੱਡੀ ਸਾਡੇ ਵਾਸਤੇ ਕਹਿ ਲਓ ਕਿ ਸਸਪੈਂਸ ਵਾਲੀ ਕਹਾਣੀ ਇਹ ਸੀ ਕਿ ਸੁਪਰੀਮ ਕੋਰਟ ਦੀ ਨਜ਼ਰੇ ਇਹ ਇੰਟਰਵਿਊ ਹੁਣੇ ਹੀ ਕਾਤੋਂ ਆਈ। ਤਾਂ ਇਸ ਗੱਲ ਦਾ ਜਵਾਬ ਮਿਲਿਆ ਕਿ ਅਸਲ ਦੇ ਵਿੱਚ ਇੱਕ ਮੁਕੱਦਮਾ ਸੀਗਾ ਜਿਹੜਾ ਕਿ ਦਰਜ ਕੀਤਾ ਗਿਆ ਸੀ ਬਠਿੰਡੇ ਦੇ ਵਿੱਚ, ਜੀ ਜੀ। ਪੌਕਸੋ ਐਕਟ ਦੇ ਤਹਿਤ। ਹੋਇਆ ਕਿ ਪੌਕਸੋ ਲੱਗਦਾ ਜਦੋਂ ਕਿਸੇ ਨਾਬਾਲਗ ਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ, ਤਾਂ ਪੌਕਸੋ ਦੇ ਵਿੱਚ ਜਿਹੜਾ ਬੰਦਾ ਅੰਦਰ ਸੀ ਉਹਨੇ ਪੀੜਤਾ ਨੂੰ ਮੋਬਾਈਲ ਤੇ ਜੇਲ੍ਹ ਦੀ ਵੀਡੀਓ ਭੇਜੀ ਸੀ, ਜੇਲ੍ਹ ਤੋਂ। ਠੀਕ ਹੈ। ਹਿਸਾਬ ਲਾ ਲਓ ਕਿ ਪੀੜਤਾ ਨੂੰ, ਮਤਲਬ ਕਿ ਹੁਣ ਪਤਾ ਨਹੀਂ ਉਹਦੀ ਵੀਡੀਓ ਭੇਜਦੀ ਹੈ ਜਾਂ ਕੋਈ ਆਪ ਦੀ ਵੀਡੀਓ ਬਣਾ ਕੇ ਭੇਜੀ ਡਰਾਉਣ ਵਾਸਤੇ ਜਾਂ ਕੁਝ ਵੀ ਹੈ। ਤਾਂ ਇਹ ਜਿਹੜਾ ਮਾਮਲਾ ਸੀਗਾ, ਇਹ ਫਿਰ ਕਿਉਂਕਿ ਸਿੰਗਲ ਬੈਂਚ ਦੇ ਸਾਹਮਣੇ ਕੈਦੀ ਦੀ ਜ਼ਮਾਨਤ ਪਟੀਸ਼ਨ ਜਿਹੜੀ ਹੈ ਵਿਚਾਰ ਅਧੀਨ ਸੀਗੀ, ਤੇ ਉੱਥੇ ਫਿਰ ਇਹ ਮਾਮਲਾ ਜਿਹੜਾ ਹੈ ਨਾ ਉਹ ਉੱਠਿਆ ਕਿ ਇਹਨੇ ਤੇ ਜੀ ਇੱਕ ਵੀਡੀਓ ਵੀ ਭੇਜੀ ਹੈ ਬਾਹਰ। ਤਾਂ ਫਿਰ ਹਾਈ ਕੋਰਟ ਨੇ ਕਿਤੇ ਨਾ ਕਿਤੇ ਕਹਿ ਲਓ ਕਿ ਇਸ ਚੀਜ਼ ਵੱਲ ਵੀ ਧਿਆਨ ਮਾਰਿਆ ਕਿ ਉਸੇ ਜੇਲ੍ਹ ਦੇ ਵਿੱਚੋਂ ਤੇ ਇੰਟਰਵਿਊ ਵੀ ਹੋਇਆ, ਦੱਸਦੇ ਆ ਕਥਿਤ ਤੌਰ ਤੇ। ਹਾਲਾਂਕਿ ਪੁਸ਼ਟੀ ਹੋਣੀ ਬਾਕੀ ਹੈ। ਉਹਨਾਂ ਕਿਹਾ ਕਿ ਜਾਂਚ ਪੜਤਾਲ ਕਰਵਾਈ ਜੇ। ਇਹਨਾਂ ਨੇ ਜਾ ਕੇ ਦੱਸਿਆ, ਕਹਿੰਦੇ ਨਹੀਂ ਜੀ 7 ਮਹੀਨੇ ਹੋ ਗਏ, ਹਾਲੇ ਜਾਂਚ ਪੜਤਾਲ ਤੁਰੀ ਨਹੀਂ ਹੈ। ਠੀਕ ਹੈ। ਤੇ ਫਿਰ ਉਹਨਾਂ ਨੇ ਕਿਹਾ ਕਿ 15 ਦਿਨਾਂ ਦੇ ਵਿੱਚ ਸਾਨੂੰ ਲਿਆ ਕੇ ਤੇ ਸਾਰਾ ਹਿਸਾਬ ਕਿਤਾਬ ਦੱਸੋ ਕਿ ਜਾਂਚ ਪੜਤਾਲ ਤੁਰੀ ਆ ਕਿ ਖੁਰੀ ਆ। ਹੁਣ ਇਹਨਾਂ ਨੇ ਜਾ ਕੇ ਦੱਸਣਾ ਕਿ ਹਾਂ ਬਈ ਕਿਸ ਤਰ੍ਹਾਂ ਇਹ ਸਾਰੇ ਪ੍ਰਬੰਧ ਹੋਏ, ਕਿਸ ਤਰ੍ਹਾਂ ਇਹ ਇੰਟਰਵਿਊ ਹੋਈ ਆ, ਜਾਂ ਇਹ ਇੰਟਰਵਿਊ ਪੰਜਾਬ ਤੋਂ ਬਾਹਰ ਜਿਹੜੀ ਆ ਰਿਕਾਰਡ ਕੀਤੀ ਗਈ। ਇਹ ਸਾਰਾ ਕੁਝ ਹੁਣ ਇਹਨਾਂ ਨੂੰ ਦੱਸਣਾ ਪਊਗਾ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਵਾਰਾ ਪਸ਼ੂਆਂ ਤੇ ਕੁੱਤਿਆਂ ਨੂੰ ਲੈ ਕੇ 3 ਸਟੇਟਾਂ ਨੂੰ ਹੁਕਮ ਜਾਰੀ ਹੋਏ ਨੇ। ਇੱਕ ਯੂਟੀ ਹੋ ਗਿਆ, ਹਰਿਆਣਾ ਹੋ ਗਿਆ, ਪੰਜਾਬ ਹੋ ਗਿਆ। ਸਾਰਾ ਜੀ ਗੱਲ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਆ ਗਿਆ। ਇਹਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡੀ ਗੱਲ ਜਿਹੜੀ ਹੈ ਉਹ ਹਾਈ ਕੋਰਟ ਨੇ ਆਖੀ ਆ। ਹਾਈ ਕੋਰਟ ਨੇ ਕਿਹਾ ਹੈ ਕਿ ਜਿਹੜੇ ਮਤਲਬ ਕਿ ਅਵਾਰਾ ਕੁੱਤੇ ਆ ਜੋ ਲੋਕਾਂ ਨੂੰ ਕੱਟਦੇ ਆ, ਤਾਂ ਉਹਦੇ ਵਿੱਚ ਕੀ ਹੈ ਕਿ ਤੁਹਾਨੂੰ ਮੁਆਵਜ਼ਾ ਦੇਣਾ ਪਵੇਗਾ। ਠੀਕ ਹੈ। ਮਤਲਬ ਜੇ ਕਿਸੇ ਨੂੰ ਇੱਕ ਦੰਦ ਵੱਜਿਆ ਕੁੱਤੇ ਦਾ ਤੇ ਫਿਰ 10,000 ਰੁਪਏ ਜੀ। ਜਿੰਨੇ ਦੰਦ ਜ਼ਿਆਦਾ ਖੁੱਬੇ ਆ ਤੇ ਉਸ ਹਿਸਾਬ ਨਾਲ, ਦੰਦਾਂ ਦੇ ਨਿਸ਼ਾਨ ਦੇ ਹਿਸਾਬ ਦੇ ਨਾਲ। ਤੇ ਜੇਕਰ ਮੰਨ ਲਓ ਜਿਹੜੀ ਸਕਿਨ ਆ ਉਹ ਵੱਢੀ ਜਾਂਦੀ ਆ, ਤਾਂ ਫਿਰ 0.2 ਸੈਂਟੀਮੀਟਰ ਹਿਸਾਬ ਦੇ ਨਾਲ ਫਿਰ ਅੱਗੇ ਉਨਾ ਹੀ 20,000 ਰੁਪਏ ਜਿਹੜੇ ਮੁਆਵਜ਼ੇ ਵਜੋਂ ਦੇ ਦਿੱਤੇ ਜੀ। ਤੇ ਇਸ ਵਾਸਤੇ ਹੁਕਮ ਦਿੱਤਾ ਗਿਆ ਕਿ ਕਮੇਟੀਆਂ ਬਣਾਓ। ਜ਼ਿਲ੍ਹਾ ਡਿਪਟੀ ਕਮਿਸ਼ਨਰ ਜਿਹੜੇ ਹੁੰਦੇ ਆ, ਤੇ ਡਿਪਟੀ ਕਮਿਸ਼ਨਰਾਂ ਦੇ ਮਤਲਬ ਥੱਲੇ ਜਿਹੜੇ ਦੂਸਰੇ ਅਧਿਕਾਰੀ ਹੋਣਗੇ ਉਹ ਕਮੇਟੀ ਦੇ ਮੈਂਬਰਾਂ ਦੇ ਰੂਪ ਚ ਕੰਮ ਕਰਨਗੇ। ਹੈਲਥ ਵਾਲੇ ਵੀ ਵਿੱਚ ਆ ਜਾਣਗੇ, DFO ਵੀ ਆ ਸਕਦਾ, DDPO ਵੀ ਆ ਸਕਦਾ ਹੈ। ਤੇ ਇਸ ਤੋਂ ਇਲਾਵਾ ਜਿਹੜਾ ਆਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਜੋ ਇਹਨਾਂ ਦੇ ਹਾਈਵੇਜ਼ ਹੈਗੇ ਆ, ਜਿਨ੍ਹਾਂ ਨੂੰ ਆਪਾਂ ਕੌਮੀ ਸ਼ਾਹਰਾਹ ਵੀ ਕਹਿੰਦੇ ਆ, ਨੈਸ਼ਨਲ ਹਾਈਵੇ ਵੀ ਕਹਿੰਦੇ ਆ, ਕਿ ਜੇਕਰ ਇੱਥੇ ਕੋਈ ਬੰਦਾ ਮਰ ਜਾਂਦਾ, ਜ਼ਖਮੀ ਹੋ ਜਾਂਦਾ ਆ, ਜਾਂ ਮਤਲਬ ਕਿ ਅੰਗਹੀਣ ਹੋ ਜਾਂਦਾ, ਕਿਸੇ ਪੱਖ ਤੋਂ ਉਹ ਨਕਾਰਾ ਹੋ ਜਾਂਦਾ, ਤਾਂ ਉਸ ਸੂਰਤ ਦੇ ਵਿੱਚ ਵੀ ਜਿਹੜਾ ਪ੍ਰੋਜੈਕਟ ਹੈਡ ਹੋਏਗਾ ਉੱਥੇ ਜਿਹੜਾ ਅਫਸਰ ਹੈ, ਤਾਂ ਉਹਨੂੰ ਸੂਚਨਾ ਦੇਣ ਤੋਂ ਬਾਅਦ ਇਹ ਸਾਰੀ ਪ੍ਰਕਿਰਿਆ ਫਿਰ ਉੱਥੇ ਵੀ ਹੋਊਗੀ। ਮਤਲਬ ਇਹ ਸਾਰਾ ਕੁਝ ਹੈ ਜਿਹੜਾ ਉਹ ਤੈਅ ਕਰਕੇ ਉਸ ਤੋਂ ਬਾਅਦ ਜਿਹਦਾ ਕਲੇਮ ਬਣਦਾ ਹੈ ਉਹਨੂੰ ਸਰਕਾਰਾਂ ਮੁਆਵਜ਼ਾ ਦੇਊਗੀਆਂ ਹਰ ਹਾਲਤ ਦੇ ਵਿੱਚ। ਹਾਲਾਂਕਿ ਇਹ ਹਾਈ ਕੋਰਟ ਨੇ ਸਾਫ਼ ਕਰ ਦਿੱਤਾ, ਹਾਈ ਕੋਰਟ ਦਾ ਹੁਕਮ ਆ। ਹੁਣ ਕਦੋਂ ਇੱਥੇ ਲਾਗੂ ਹੁੰਦਾ ਹੈ, ਕੀ ਇਹ ਲਾਗੂ ਹੁੰਦਾ ਵੀ ਹੈ ਕਿ ਨਹੀਂ, ਕਿਉਂਕਿ ਅਸੀਂ ਬਹੁਤ ਸਾਰੇ ਐਸੇ ਦੇਖੇ ਨੇ ਮਾਮਲੇ ਜਿਨ੍ਹਾਂ ਦੇ ਵਿੱਚ ਹਾਈ ਕੋਰਟ ਦੇ ਹੁਕਮਾਂ ਨੂੰ ਜਾਂ ਤੇ ਲਾਗੂ ਕੀਤਾ ਹੀ ਨਹੀਂ ਗਿਆ, ਜੇ ਕੀਤਾ ਗਿਆ ਤੇ ਮਤਲਬ ਕਿ ਬਹੁਤ ਸਿਲੈਕਟਿਵ। ਸੋ ਇਹ ਬਹੁਤ ਵਧੀਆ ਹੈ। ਵੈਸੇ ਅੱਗੇ ਵੀ ਹੈ ਕਿ ਜਿੱਦਾਂ ਹੁਣ ਸ਼ਹਿਰ ਦੇ ਵਿੱਚ ਕੋਈ ਕੁੱਤਾ ਵੱਢ ਗਿਆ, ਤਾਂ ਉਹ ਜਿਹੜਾ ਹੈਗਾ ਨਿਗਮ ਹੈ ਜਾਂ ਕੋਈ ਵੀ ਸੰਬੰਧਿਤ ਲਾ ਲਓ ਕਾਉਂਸਲ ਆ, ਤਾਂ ਉਹਨਾਂ ਤੇ ਕੀਤਾ ਜਾ ਸਕਦਾ ਕੇਸ। ਪਰੰਤੂ ਇਹ ਨਹੀਂ ਸੀਗਾ ਕਿ ਹਾਈਵੇ ਤੇ ਕੋਈ ਜਾਨਵਰ ਅੱਗੇ ਆ ਗਿਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਹੋ ਜਾਂਦਾ ਹੈ
ਤੇ ਹੂੰ, ਇਦਾਂ ਇਹ ਨਹੀਂ ਹੈ ਕਿ ਸਿੱਧੇ ਤੌਰ ਤੇ ਇੱਕ ਕਮੇਟੀ ਦੇ ਕੋਲ ਤੁਸੀਂ ਅਪਰੋਚ ਕਰੋਗੇ ਹੂੰ, ਤਾਂ ਮਤਲਬ ਕਿ ਅੱਗੇ ਕੀ ਹੈ ਕਿ ਜੇ ਤੁਸੀਂ ਇਸ ਤਰ੍ਹਾਂ ਕੁਝ ਕਰਨਾ ਤੇ ਤੁਹਾਨੂੰ ਫਿਰ ਕੇਸ ਕਰਨਾ ਪਏਗਾ ਸਿੱਧਾ। ਪਰ ਜੇ ਹੂੰ, ਇਸ ਤਰ੍ਹਾਂ ਦਾ ਤੰਤਰ ਇੱਕ ਵਿਕਸਿਤ ਕਰ ਦਿੱਤਾ ਜਾਂਦਾ ਕਮੇਟੀ ਵਾਲਾ ਹੂੰ, ਤਾਂ ਲੋਕਲ ਲੈਵਲ ਤੇ ਕੋਈ ਵੀ ਪੀੜਤ ਜਿਹੜਾ ਉਹ ਸਿੱਧਾ ਕਮੇਟੀ ਨੂੰ ਪਹੁੰਚ ਕਰਕੇ ਜੇਕਰ ਉਹ ਸਾਰੀਆਂ ਫਾਰਮੈਲਿਟੀਆਂ ਫਿਲ ਕਰਦਾ ਯੋਗ ਪਾਇਆ ਜਾਂਦਾ ਤਾਂ ਉੱਥੇ ਹੀ ਮੁਆਵਜ਼ੇ ਦਾ ਹੱਕਦਾਰ ਹੋ ਜਾਂਦਾ। ਜੀ, ਜੀ, ਜੀ। ਤੇ ਅਧੀਰ ਰੰਜਨ ਚੌਧਰੀ ਬੜੀ ਇੱਕ ਅਹਿਮ ਗੱਲ ਕਹਿ ਰਹੇ ਨੇ ਸਿਆਸਤ ਦੇ ਲਿਹਾਜ਼ ਦੇ ਨਾਲ ਮਿੰਟੂ ਜੀ। ਉਹ ਕਹਿ ਰਹੇ ਨੇ ਕਿ ਭਾਜਪਾ ਖਿਲਾਫ ਮਮਤਾ ਬੈਨਰਜੀ ਦੀ ਚੁੱਪ ਜਿਹੜੀ ਆ ਉਹ ਹੈਰਾਨੀਜਨਕ ਹੈ। ਹਾਂਜੀ, ਉਹ कहते रहे कि मैं हैरान हाँ कि ਜਦੋਂ 5 ਰਾਜਾਂ ਦੀਆਂ ਚੋਣਾਂ ਹੋ ਰਹੀਆਂ ਤੇ ਹੂੰ, ਸਖਤ ਮੁਕਾਬਲਾ ਚੱਲਣ ਡਿਆ। ਕਾਂਗਰਸ ਤੇ ਸਾਰੇ ਵਿਰੋਧੀ ਧਿਰਾਂ ਨੂੰ ਹਰਾਉਣ ਲਈ ਪ੍ਰਧਾਨ ਮੰਤਰੀ ਹਰ ਰੋਜ਼ ਚੋਣਾਂ ਵਾਲੇ ਸੂਬਿਆਂ 'ਚ ਜਾਣ ਲਈ ਦਿੱਲੀ ਤੋਂ ਰਵਾਨਾ ਹੁੰਦੇ ਆ ਹੂੰ, ਹੂੰ, ਤੇ ਉਹ ਕਾਂਗਰਸ ਨੂੰ ਗਾਲਾਂ ਕੱਢਣ ਦਾ ਸਿਲਸਿਲਾ ਜਿਹੜਾ ਹੈ ਉਹ ਜਾਰੀ ਰੱਖੀ ਬੈਠੇ ਆ ਤੇ ਮਮਤਾ ਬੈਨਰਜੀ ਇਸ ਦੌਰ ਦੇ ਵਿੱਚ ਚੁੱਪ ਸੀ। ਜੀ, ਉਹਨਾਂ ਦੀ ਚੁੱਪ ਵੇਖ ਕੇ ਮੈਨੂੰ ਲੱਗਦਾ ਕਿ ਇਸ ਪਿੱਛੇ ਕੋਈ ਨਾ ਕੋਈ ਰਹੱਸ ਜ਼ਰੂਰ ਹੈ। ਹੂੰ, ਹੂੰ, ਉਹ ਗੱਲ ਇਹ ਹੈ ਕਿ ਬੀਬੀ ਤੇ ਮੋਹਵਾ ਮੋਇਤਰਾ ਦੇ ਹੱਕ 'ਚ ਵੀ ਨਹੀਂ ਚੰਗੀ ਤਰ੍ਹਾਂ ਬੋਲ ਸਕੀ। ਹਾਂਜੀ, ਉਹਦੀ ਹਾਂਜੀ, ਪਾਰਟੀ ਵੀ ਨਹੀਂ ਜਿੱਤੀ। ਹੂੰ, ਉਹ ਇਕੱਲੀ ਕਹਿੰਦੀ ਉਹ ਕਹਿੰਦੀ ਮੈਂ ਦੁਬਾਰਾ ਜਿੱਤ ਜਾਊਂਗੀ ਫਿਰ ਹੋਰ ਕੀ ਆ। ਹੂੰ। ਅੱਛਾ, ਉਹਦੀ ਮੈਂਬਰਸ਼ਿਪ ਤੇ ਜਾਣੀ ਉਹਨੂੰ ਵੀ ਪਤਾ ਲੱਗ ਗਿਆ। ਅੱਛਾ ਉਹ ਸੀਬੀਆਈ ਨੂੰ ਜਾਂਚ ਕੀਤੀ ਉਹ ਕਹਿੰਦੀ ਕਿ ਬਈ ਆ ਜਾਓ ਮੇਰੀਆਂ ਜੁੱਤੀਆਂ ਗਿਣ ਲਓ ਫਿਰ ਹੋਰ ਕੀ ਆ। ਉਹ ਵੀ ਬੜੀ ਚੰਦਰੀ ਹੈ ਨਾ ਉਹ ਬੀਬੀ, ਉਹ ਵੀ ਬੜੀ ਕੁੱਦ ਕੇ ਪੈਂਦੀ ਆ ਨਹੀਂ ਤੇ ਉਹ ਹਾਂਜੀ ਸੌਰੀ ਮਿੰਟੂ ਜੀ ਮਾਫ਼ ਕਰਨਾ ਉਹਦੀ ਮੈਂਬਰਸ਼ਿਪ ਰੱਦ ਹੋਣ ਜਾ ਰਹੀ ਹੈ ਜੀ ਮਤਲਬ। ਹਾਂਜੀ ਬਿਲਕੁਲ ਹੂੰ, ਡੈਫੀਨਿਟਲੀ ਜਿੱਦਾਂ ਸਰਬਰੁੱਤ ਦਾ ਇਜਲਾਸ ਸ਼ੁਰੂ ਹੋਏਗਾ ਹੂੰ, ਹੂੰ, ਉਹਦੀ ਮੈਂਬਰਸ਼ਿਪ ਜਾਊਗੀ ਕਿਉਂਕਿ ਐਥਿਕਸ ਕਮੇਟੀ ਦੀ ਜਿਹੜੀ ਉਹ ਕਹਿ ਲਓ ਠੀਕ ਹੈ। ਕਿ ਹੂੰ, ਹੂੰ, ਬਹੁਮਤ ਰਾਏ ਆ ਹੂੰ, ਉਹ ਇਸ ਹੱਕ ਦੇ ਵਿੱਚ ਕਿ ਇਹਦੀ ਮੈਂਬਰਸ਼ਿਪ ਜਾਣੀ ਚਾਹੀਦੀ ਹੈ। ਤਾਂ ਹੂੰ, ਜਦੋਂ ਸੈਸ਼ਨ ਸ਼ੁਰੂ ਹੋ ਜਾਏਗਾ ਹੂੰ, 4 ਦਸੰਬਰ ਨੂੰ ਨਾਲ ਦੀ ਨਾਲ ਉਹ ਜਿਹੜੀ ਫਾਰਮੈਲਿਟੀ ਆ ਉਹ ਪੂਰੀ ਕਰਕੇ ਸਪੀਕਰ ਕੋਲ ਜਾਏਗੀ ਤੇ ਮੈਂਬਰਸ਼ਿਪ ਤੇ ਕਾਂਟਾ ਬਸ। ਜੀ, ਅੱਛਾ। ਜਦੋਂ ਕਮੇਟੀ ਨੇ ਕਹਿ ਦਿੱਤਾ ਐਥਿਕਸ ਕਮੇਟੀ ਹੈ ਨਾ ਹੂੰ, 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 ਉਹ ਅੱਗੇ ਵੀ ਦਰਜਨ ਭਰ ਇਸ ਤਰ੍ਹਾਂ ਹੀ ਮੈਂਬਰ ਪਾਰਲੀਮੈਂਟ ਆਪਣੀ ਜਿਹੜੀ ਆ ਮੈਂਬਰਸ਼ਿਪ ਗਵਾ ਬੈਠੇ ਸਨ ਕੋਬਰਾ ਪੋਸਟ ਦੇ ਸਟਿੰਗ ਤੋਂ ਬਾਅਦ। ਇਹ ਕੋਈ ਪਹਿਲਾ ਮੌਕਾ ਨਹੀਂ ਹੋਣਾ ਹਾਂਜੀ, ਪਰ ਹਾਂਜੀ, ਕਾਫੀ ਵਕਫੇ ਬਾਅਦ ਇਹ ਹੂੰ, ਕਾਫੀ ਸਮੇਂ ਬਾਅਦ ਹੋਣ ਜਾ ਰਿਹਾ। ਗੱਲ ਇਹ ਆ ਕਿ ਹੁਣ ਦੇਖੋ ਬੀਬੀ ਦੀ ਚੁੱਪੀ ਤੇ ਇਹ ਸਾਫ਼ ਹੀ ਆ ਜ਼ਾਹਰ ਹੀ ਕਰਦੀ ਆ ਕਿ ਅਸਲ ਦੇ ਵਿੱਚ ਇਹ ਜਿਹੜੇ ਸਾਰੇ ਆ ਨਾ ਮੈਂ ਤਾਂ ਹੈ ਤਾਂ ਕਾਂਗਰਸੀ ਵੀ ਚਾਹੇ ਸ਼ਰਦ ਪਵਾ ਰਹੇ ਆ ਇਹ ਆ ਹਾਂਜੀ, 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 ਆਪ ਦੇ ਵਿੱਚ ਆਪਦੀ ਕਾਂਗਰਸ ਬਣਾ ਲਈ ਆ। ਇਹ ਹੂੰ, ਜਿਹੜੀ ਇਹਨਾਂ ਦੀ ਆਪਣੀ ਸਮੱਸਿਆ ਹੈ ਕਿ ਇਹ ਲੋੜਾਂ ਨੂੰ ਤੇ ਇਕੱਠੇ ਹੋ ਸਕਦੇ ਆ ਹੂੰ, ਪਰ ਜੋ ਇਸ ਵੇਲੇ ਦੇਸ਼ ਨੂੰ ਇੱਕ ਦੂਸਰੀ ਦਿਸ਼ਾ ਵੱਲ ਧੱਕਿਆ ਜਾ ਰਿਹਾ ਉਹਦੇ ਖਿਲਾਫ ਤਿਆਗ ਕਰਕੇ ਲੜਨ ਦੀ ਜਿਹੜੀ ਹੈ ਨਾ ਉਹ ਜ਼ਰੂਰਤ ਹੈ ਉਹ ਭਾਵਨਾ ਹੈ ਮਾਫ ਕਰਨਾ ਹੂੰ, ਇਹ ਇਹਨਾਂ ਦੀ ਬੇਸਿਕ ਸਮੱਸਿਆ ਹੈ। ਜੀ, ਗੱਲ ਇਹ ਆ ਕਿ ਕਦੇ ਕਦੇ ਤੇ ਉਹ ਲੱਗਦਾ ਕਿ ਇੰਡੀਆ ਵਾਲੇ ਇਹਨਾਂ ਨੂੰ ਹਰਾ ਵੀ ਦੇਣ ਭਾਵੇਂ ਮੋਦੀ ਹੋਰਾਂ ਨੂੰ ਤੇ ਮੈਨੂੰ ਲੱਗਦਾ ਕਿ ਮੋਦੀ ਹੋਰੀ ਤੋਂ ਉਹ ਸਿੱਧੇ ਹੋ ਜਾਣਗੇ ਕਿ ਜਾਓ ਯਾਰ ਅਸੀਂ ਨਹੀਂ ਛੱਡਦੇ। ਜੀ, ਉਹ ਗੱਲ ਇਹ ਹੈ ਕਿ ਮਤਲਬ ਇਹ ਇਹਨਾਂ ਦੀ ਪ੍ਰੋਬਲਮ ਹੈ। ਮੈਂ ਤੁਹਾਨੂੰ ਕਦੋਂ ਦਾ ਕਹਿੰਦਾ ਸੀਗਾ ਕਿ ਹੂੰ, ਬੰਗਾਲ ਦੇ ਵਿੱਚ ਇਹ 'ਚ ਫਸੇਗਾ ਜੇ ਹਾਂਜੀ, ਕਾਂਗਰਸ ਤੇ ਟੀਐਮਸੀ ਸਹਿਮਤ ਹੋਏਗੀ ਤਾਂ ਖੱਬੇ ਵਿਟਰ ਜਾਣਗੇ। ਹੂੰ, ਜੇ ਖੱਬੇ ਸਹਿਮਤ ਹੋਣਗੇ ਤੇ ਇਹਨਾਂ ਦੋਨਾਂ ਚੋਂ ਇੱਕ ਵਿਟਰੇਗਾ। ਹੂੰ, ਉੱਥੇ ਤਕੂਨੀ ਟੱਕਰ ਹੈ ਜੀ, ਜੀ, ਨਾ ਪੰਜਾਬ 'ਚ ਆਉਣਾ ਇਹਨਾਂ ਦਾ ਕੰਮ ਨਾ ਹਾਂ, ਕੇਰਲ 'ਚ ਆਊਗਾ। ਹੁਣ ਤੇ ਹੂੰ, ਰਾਜਸਥਾਨ ਮੱਧ ਪ੍ਰਦੇਸ਼ 'ਚ ਵੀ ਤੁਹਾਡੇ ਸਾਹਮਣੇ ਲੜੀ ਜਾਂਦੇ ਨੇ। ਹਾਂਜੀ, ਉਹ ਗੱਲ ਇਹ ਆ ਕਿ ਇਹ ਆਪਸ ਦੀ ਜਿਹੜੀ ਇਹਨਾਂ ਦੀ ਰਾਜਨੀਤੀ ਦੀ ਖਿੱਚਾਤਾਨ ਹੈ ਨਾ ਉਹ ਖਿੱਚਾਤਾਨ ਹੀ ਚੁੱਪੀ ਦਾ ਇੱਕ ਵੱਡਾ ਕਾਰਨ ਹੋ ਸਕਦੀ ਆ। ਬਾਕੀ ਲੱਗ ਜੂ ਪਤਾ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜੇ ਇਹਨਾਂ 'ਚ ਇਹੀ ਗੱਲਾਂ ਨਾ ਹੁੰਦੀਆਂ ਤੇ 2014 'ਚ ਐਡੇ ਆਰਾਮ ਨਾਲ ਸੱਤਾ ਕਿਵੇਂ ਲੈ ਜਾਂਦੇ। ਹੂੰ, ਅੰਨਾ ਅੰਦੋਲਨ ਜਿਹੜਾ ਅੰਨਾ ਪਿਆਦਾ ਸੀਗਾ ਆਰਐਸਐਸ ਦਾ ਜੀ, ਸਭ ਨੂੰ ਪਤਾ ਤੇ ਪਿਆਦਿਆਂ ਦੀ ਆਖਿਰ ਛੋਟਾ ਹੋਵੇ ਚਾਹੇ ਵੱਡਾ ਉਹ ਤੀਰ ਜਾਣਾ ਬਕਸੇ 'ਚ ਹੀ ਹੁੰਦਾ ਹੈ। ਹੂੰ, ਆ ਤਾਂ ਤੁਹਾਡੇ ਸਾਹਮਣੇ ਆ ਕਿ ਤੇ ਹੂੰ, ਗੱਲ ਇਹ ਆ ਕਿ ਕੀ ਹੋਇਆ ਤਾਂ ਇਹਨਾਂ ਤੋਂ ਅੱਛਾ ਉਹੀ ਕੈਗ ਵਾਲਾ ਵਿਨੋਦ ਰਾਏ ਮੁੜ ਕੇ ਮਾਫੀ ਮੰਗ ਕੇ ਛੁੱਟਿਆ। ਹੂੰ, ਜਿਹੜੀਆਂ ਰਿਪੋਰਟਾਂ ਨੂੰ ਇੰਨੀ ਜ਼ਿਆਦਾ ਹਵਾ ਦਿੱਤੀ ਗਈ ਤਾਂ ਹੂੰ, ਗੱਲ ਇਹ ਆ ਕਿ ਇਹ ਜਦੋਂ ਸੱਤਾ 'ਚ ਸੀ ਤੇ ਉਦੋਂ ਵੀ ਨਹੀਂ ਸੰਭਲ ਸਕੇ ਤੇ ਹੁਣ ਵਿਰੋਧੀ ਧਿਰ 'ਚ ਸੰਭਲਦੇ ਹੁਣ ਵੀ ਨਹੀਂ ਹੈ। ਹੂੰ, ਜੀ। ਤੇ ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਜੀ, ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਖਬਰਾਂ ਦਾ ਰੁਖ ਕਰਨ ਤੋਂ ਪਹਿਲਾਂ ਇੱਕ ਅੱਜ ਵੈਸੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਸਿਆਸਤ ਤੇ ਸਿਸਟਮ ਤੇ ਸਮਾਜ ਦੇ ਉੱਤੇ ਗੱਲ ਕਰਦੇ ਹਾਂ, ਪਰ ਅੱਜ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਖਬਰ ਆ ਜਾਂ ਵੱਖਰੀ ਤਰ੍ਹਾਂ ਦਾ ਮਸਲਾ ਹੈ ਉਹ ਆਪਾਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂਗੇ। ਆਰਟੀਫਿਸ਼ੀਅਲ ਇੰਟੈਲੀਜੈਂਸ, ਇਹਦੇ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ, ਬਹੁਤੇ ਵਰਤ ਵੀ ਰਹੇ ਹੋਣਗੇ। ਉਹਦੀਆਂ ਵੱਖ-ਵੱਖ ਵੈਬਸਾਈਟਸ, ਉਹਦੇ ਵੱਖ-ਵੱਖ ਪਲੇਟਫਾਰਮਸ AI ਦੇ। ਕੋਈ ਵੀਡੀਓ ਐਡੀਟਿੰਗ ਕਰਦਾ ਉਹਦੇ ਨਾਲ, ਕੋਈ ਉਹਦੇ ਨਾਲ ਕਰਦਾ ਕੰਟੈਂਟ ਤਿਆਰ ਕਰਦਾ, ਕੋਈ ਲਿਖਦਾ ਉਹਦੇ ਨਾਲ, ਕੋਈ ਉਹਦੇ ਨਾਲ ਫੋਟੋਆਂ ਐਡਿਟ ਕਰਦਾ। ਸੋ ਇਹ ਇੱਕ ਚੀਜ਼ ਮੈਂ ਜ਼ਰੂਰ ਕਹਿ ਦੇਣਾ ਕਿ ਬੇਸ਼ੱਕ ਆਪਾਂ ਹਰ ਰੋਜ਼ ਜਾਂ ਹਰ ਵਾਰ AI ਦੇ ਨੈਗੇਟਿਵ ਪ੍ਰਭਾਵਾਂ ਬਾਰੇ ਗੱਲ ਕਰਦੇ ਹਾਂ, ਕਿਉਂਕਿ ਮੈਨ ਫੋਰਸ ਜਿਹੜੀ ਲੋਕ ਕੰਮ ਕਰਦੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਕੰਮ ਖੋਹੇ ਜਾਣਗੇ, ਰੁਜ਼ਗਾਰ ਰਹਿਣਾ ਨਹੀਂ। ਇਹ ਇੱਕ ਬਹੁਤ ਵੱਡਾ ਵਿਸ਼ਾ ਹੈ ਇਹਨੂੰ ਲੈ ਕੇ, ਜਿਹਦੇ ਤੁਸੀਂ ਸੋਮਵਾਰ ਨੂੰ ਸਾਂਝ ਸੱਤ ਪ੍ਰੋਗਰਾਮ ਸੁਣਦੇ ਹੋ। ਉਹਦੇ ਵਿੱਚ ਆਪਾਂ ਅਪਡੇਟ ਟੈਕਨੋਲੋਜੀ ਦੇ ਵਿੱਚ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਬਾਕੀ ਗਾਹੇ ਬਗਾਹੇ ਵੀ ਆਪਾਂ ਇਹਦੇ ਤੇ ਗੱਲ ਕਰਦੇ ਰਹਿੰਦੇ ਹਾਂ, ਪਰ ਇੱਕ ਹੋਰ ਬਹੁਤ ਖਾਸ ਧਿਆਨ ਦੇਣ ਵਾਲੀ ਗੱਲ ਆ, ਔਰ ਉਹ ਗੱਲ ਭਾਵੇਂ ਅਸੀਂ ਕੈਨੇਡਾ 'ਚ ਰਹਿੰਦੇ ਹਾਂ, ਭਾਵੇਂ ਅਸੀਂ US ਦੇ ਵਿੱਚ ਰਹਿੰਦੇ ਹਾਂ, ਭਾਵੇਂ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਭਾਵੇਂ ਅਸੀਂ ਇੰਗਲੈਂਡ ਦੇ ਵਿੱਚ ਰਹਿੰਦੇ ਹਾਂ, ਜਿੱਥੇ ਮਰਜ਼ੀ ਰਹਿੰਦੇ ਹਾਂ, ਗੱਲ ਜੁੜਦੀ ਹੈ ਸਾਡੇ ਬੱਚਿਆਂ ਦੇ ਨਾਲ, ਖਾਸ ਕਰਕੇ ਸਾਡੀਆਂ ਬੱਚੀਆਂ ਦੇ ਨਾਲ। ਹੋਇਆ ਕੀ ਪਿਛਲੇ ਦਿਨੀ ਇੱਕ ਬੀਬੀ ਹੈ, ਰਸ਼ਮਿਕਾ ਮੰਦਾਨਾ। ਉਹ ਕੰਨੜ ਫਿਲਮਾਂ ਦੀ, ਤੇਲਗੂ, ਤਾਮਿਲ ਤੇ ਹਿੰਦੀ ਫਿਲਮਾਂ 'ਚ ਕੰਮ ਕਰਦੀ ਹੈ ਕੁੜੀ ਰਸ਼ਮਿਕਾ ਮੰਦਾਨਾ। ਜਿਹੜੇ ਲੋਕ ਬਾਲੀਵੁੱਡ ਇੰਡਸਟਰੀ ਨੂੰ ਜਾਣਦੇ ਨੇ ਜਾਂ ਜਿਹੜੇ ਲੋਕ ਵੈਬ ਸੀਰੀਜ਼ ਵਗੈਰਾ ਦੇਖਦੇ ਨੇ, ਸਿਨੇਮਾ ਨੂੰ ਦੇਖਦੇ ਨੇ, ਤਾਂ ਉਹਨਾਂ ਨੂੰ ਪਤਾ ਹੈ ਕਿ ਉਹ ਕੁੜੀ ਕੌਣ ਆ। ਬੜਾ ਚੰਗਾ ਕੰਮ ਕਰਦੀ ਹੈ, ਬੜੀ ਵਧੀਆ ਅਦਾਕਾਰਾ ਉਹ, ਜੇ ਆਪਾਂ ਅੱਜ ਦੇ ਜੋ ਬਾਲੀਵੁੱਡ ਦੇ ਵਿੱਚ ਚੱਲ ਰਿਹਾ, ਜੇ ਇਹਦੇ ਕੰਪੈਰੀਜ਼ਨ ਦੇਖਣਾ ਹੋਵੇ। ਖੈਰ, ਉਹਦੀ ਇੱਕ ਜਿਹੜੀ ਡੀਪ ਫੇਕ ਵੀਡੀਓ ਜਿਹੜੀ ਆ ਉਹ ਵਾਇਰਲ ਹੁੰਦੀ ਆ, ਤੇ ਉਸ ਬੀਬੀ ਦੇ ਉਹ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ ਤੇ ਉਹਦੇ ਮਾਨ ਸਨਮਾਨ ਨੂੰ ਬਹੁਤ ਸੱਟ ਵੱਜਦੀ, ਕਿਉਂਕਿ ਉਹ ਵੀਡੀਓ ਹੀ ਇਸ ਤਰ੍ਹਾਂ ਦੀ ਸੀਗੀ ਕਿ ਉਹ ਜਿਸ ਵੀ ਬੰਦੇ ਨੇ ਦੇਖੀ, ਹਾਲਾਂਕਿ ਆਪਾਂ ਦੇਖੀ ਨਹੀਂ, ਪਰ ਉਹਦੇ ਬਾਰੇ ਸੁਣਿਆ ਜ਼ਰੂਰ ਹੈ। ਉਹ ਹਰੇਕ ਬੰਦਾ ਇਹ ਸੋਚ ਕੇ ਹੈਰਾਨ ਰਹਿ ਜਾਂਦਾ ਸੀਗਾ ਕਿ ਇਹ ਬੀਬੀ, ਅੱਛਾ ਇਹ ਇਸ ਤਰ੍ਹਾਂ ਦੀ ਬੀਬੀ ਹੈ, ਮਤਲਬ ਉਹਦੇ ਕਰੈਕਟਰ ਨੂੰ ਲੈ ਕੇ ਜਾਂ ਉਹਦੇ ਪਹਿਰਾਵੇ ਨੂੰ ਲੈ ਕੇ ਵੀਡੀਓ ਵਾਇਰਲ ਹੋਈ। ਡੀਪ ਫੇਕ ਦਾ ਕੀ ਅਰਥ ਹੈ? ਡੀਪ ਫੇਕ ਦਾ ਅਰਥ ਹੈ ਕਿ ਕੱਟ ਵੱਢ ਰਾਹੀਂ ਤਿਆਰ ਕੀਤੀ ਗਈ ਸੀ ਉਹ, ਤੇ ਬਹੁਤ ਡੂੰਘਾਈ ਵਾਲੀ ਜਾਣਕਾਰੀ ਜਾਂ ਕਹਿ ਲਓ ਸਿਖਲਾਈ ਰਾਹੀਂ ਨਕਲੀ ਫਰਜ਼ੀ ਤਸਵੀਰਾਂ ਤੇ ਵੀਡੀਓ ਤਿਆਰ ਕਰਨਾ। ਇਸ ਮਕਸਦ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਜਾਂਦਾ, ਜਿਹਦੇ ਨਾਲ ਕਾਂਟ-ਛਾਂਟ ਕਰਕੇ ਕਿਸੇ ਨੂੰ ਵੀ ਅਜਿਹਾ ਕੁਝ ਕਰਦਾ ਜਾਂ ਕਹਿੰਦਾ ਦਿਖਾਇਆ ਜਾਂਦਾ ਹੈ, ਜੋ ਉਹਨੇ ਕੀਤਾ ਜਾਂ ਆਖਿਆ ਨਹੀਂ ਹੁੰਦਾ, ਯਾਨੀ ਕਿ ਅਸਲ ਦੇ ਵਿੱਚ ਉਹ ਆਦਮੀ ਹੁੰਦਾ ਹੀ ਨਹੀਂ ਹੈ। ਤੁਸੀਂ ਹੁਣ ਕਹੋਗੇ ਕਿ ਤੁਸੀਂ ਸੋਚੋਗੇ ਕਿ ਯਾਰ ਪਹਿਲੇ ਹਿੱਸੇ ਦੇ ਵਿੱਚ ਤਾਂ ਤੁਸੀਂ ਪੰਜਾਬ ਦੀ ਸਿਆਸਤ ਬਾਰੇ ਗੱਲ ਕਰਦੇ ਸੀ, ਜਾਂ ਦੂਜੇ ਹਿੱਸੇ ਦੇ ਵਿੱਚ ਕੁਝ ਹੋਰ ਖਬਰਾਂ ਤੇ ਚਰਚਾ ਕਰਦੇ ਹੁੰਦੇ, ਸਿਆਸਤ ਬਾਰੇ, ਸਿਸਟਮ ਬਾਰੇ ਗੱਲ ਕਰਦੇ ਹੁੰਦੇ, ਅਸੀਂ ਬਾਲੀਵੁੱਡ ਤੋਂ ਕੀ ਟਿੰਡੇ ਲੈਣੇ ਆ। ਨਹੀਂ, ਇੱਥੇ ਹੀ ਜਿਹੜਾ ਝੋਲ ਆ ਸਾਰਾ। ਅਸਲ ਦੇ ਵਿੱਚ ਜਿਹੜੀ ਡੀਪ ਫੇਕ ਹੈ, ਇਹ ਇੱਕ ਅਜਿਹੀ ਵੈਬਸਾਈਟ ਹੈ ਜਾਂ ਇੱਕ ਅਜਿਹਾ ਪਲੇਟਫਾਰਮ ਹੈ ਜਿਹਦੇ ਨਾਲ ਕਿਸੇ ਦੇ ਬਾਰੇ ਵੀ ਕਿਹਾ ਜਾ ਸਕਦਾ ਹੈ। ਤੇ ਮੈਂ ਆਪਣੀਆਂ ਬੱਚੀਆਂ ਦੀ ਗੱਲ ਕਿਉਂ ਛੇੜੀ ਸੀ, ਕਿਉਂਕਿ ਪਿਛਲੇ ਦਿਨੀ ਯੂਰਪ ਦੇ ਵਿੱਚ ਇੱਕ ਬਹੁਤ ਵੱਡੀ ਯੂਰਪ ਦੇ ਕਿਸੇ ਮੁਲਕ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਸੀ ਕਿ ਇੱਕ ਸ਼ਰਾਰਤੀ ਨੌਜਵਾਨ ਨੇ ਬੱਚੀਆਂ ਦੀ ਜਾਅਲੀ ਵੀਡੀਓਜ਼ ਜਾਂ ਫੇਕ ਜਿਹੜੀਆਂ ਨੇ ਫੋਟੋਆਂ ਬਣਾ ਕੇ ਉਹਨਾਂ ਨੂੰ ਇੰਸਟਾਗ੍ਰਾਮ ਤੇ ਵਾਇਰਲ ਕਰ ਦਿੱਤਾ ਸੀ। ਤੇ ਉਹ ਜਦੋਂ ਇੰਸਟਾਗ੍ਰਾਮ ਤੇ ਵਾਇਰਲ ਹੋ ਗਈਆਂ ਤੇ ਉਹ ਬੱਚੀਆਂ ਸਕੂਲ ਜਾਣੋਂ ਡਰਨ ਲੱਗ ਪਈਆਂ ਸੀ। ਇਸੇ ਤਰ੍ਹਾਂ ਪੰਜਾਬ ਦਾ ਇੱਕ ਮਾਮਲਾ ਸਾਹਮਣੇ ਆਇਆ ਸੀਗਾ, ਹੋ ਗਏ 2 ਕੁ ਵੀਕ ਪਹਿਲਾਂ, 3 ਵੀਕ ਪਹਿਲਾਂ ਦੀ ਗੱਲ ਹੈ, ਕਿ ਜਿੱਥੇ ਇੱਕ ਸ਼ਰਾਰਤੀ ਅਨਸਰ ਨੇ ਚੰਡੀਗੜ੍ਹ ਦੇ ਵਿੱਚ 10ਵੀਂ ਕਲਾਸ ਦੀਆਂ ਕੁਝ ਬੱਚੀਆਂ ਦੀਆਂ ਤਸਵੀਰਾਂ ਉਹਨੇ ਵੈਬਸਾਈਟ ਤੋਂ ਚੱਕੀਆਂ, ਸਕੂਲ ਵੈਬਸਾਈਟ ਤੋਂ, ਤੇ ਉਹਨੇ AI ਦੀ ਮਦਦ ਦੇ ਨਾਲ ਉਹਨਾਂ ਤਸਵੀਰਾਂ ਨਾਲ ਛੇੜਛਾੜ ਕਰਕੇ ਉਹਨਾਂ ਨੂੰ ਗਲਤ ਤਸਵੀਰਾਂ ਪੇਸ਼ ਕਰਕੇ ਉਹਨਾਂ ਨੂੰ ਨੰਗੇਜ਼ ਵਾਲੀਆਂ ਜਾਂ ਭੜਕਾਊ ਪੇਸ਼ ਕਰਕੇ ਉਹਨੇ ਵਾਇਰਲ ਕਰਤੀਆਂ, ਯਾਨੀ ਕਿ ਕੁੜੀਆਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉੱਥੇ ਮਾਮਲਾ ਬੜਾ ਭਖਿਆ ਤੇ ਉਹ ਮਾਪੇ, ਜਦੋਂ ਬੱਚੀਆਂ ਨੇ ਮਾਪਿਆਂ ਨਾਲ ਸਾਂਝੀ ਕਰਨੀ ਸੀ ਗੱਲ, ਕਿ ਸਾਡਾ ਤਾਂ ਇਹਨਾਂ ਚੀਜ਼ਾਂ ਨਾਲ, ਇਹਨਾਂ ਕੰਮਾਂ ਨਾਲ ਲੈਣਾ ਦੇਣਾ ਹੀ ਨਹੀਂ ਹੈ, ਤੇ ਸਾਨੂੰ ਵਿੱਚ ਫਸਾਇਆ ਜਾ ਰਿਹਾ ਤੇ ਉਲਟਾ ਬਲੈਕਮੇਲਿੰਗ ਕਰ ਰਿਹਾ ਫਲਾਨਾ ਬੰਦਾ, ਤਾਂ ਫਿਰ ਉਹਨੂੰ ਫੜਿਆ, ਉਹਦੇ ਤੇ ਪਰਚਾ ਹੋਇਆ। ਤਾਂ ਹੁਣ ਇਹ ਅਸਲ ਦੇ ਵਿੱਚ ਕੀ ਹੈ ਕਿ ਹੁਣ ਦੁਨੀਆ ਭਰ ਦੇ ਵਿੱਚ ਖਤਰੇ ਦੀ ਘੰਟੀ ਹੈ, ਕਿਉਂਕਿ ਗਲਤ ਜਾਣਕਾਰੀ ਫੈਲਾਉਣ ਜਾਂ ਨਿੱਜਤਾ ਦੀ ਉਲੰਘਣਾ ਕਰਨ ਦੀ ਇਸ ਪੱਧਰ ਦੀ ਸਮਰੱਥਾ ਨੇ, ਟੈਕਨੋਲੋਜੀ ਨੇ ਦੁਨੀਆ ਭਰ ਦੇ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਮੋਰਫਿੰਗ, ਜਿਹਨੂੰ
ਜੇ ਆਪਾਂ ਉਹਨੂੰ ਸਮਝਣਾ ਹੋਵੇ ਤਾਂ ਗਲਤ ਆਡੀਓ ਜਾਂ ਵੀਡੀਓ ਕਲਿੱਪਾਂ ਦੇ ਰਾਹੀਂ ਕੱਟ ਵੱਢ ਕਰਨ ਵਾਲੇ ਸੰਦਾਂ ਦੀ ਵਰਤੋਂ ਜੁਰਮ ਕਰਨ, ਲੋਕਾਂ ਦੀ ਸ਼ਾਖ ਨੂੰ ਨੁਕਸਾਨ ਪਹੁੰਚਾਉਣ, ਚੋਣਾਂ ਤੱਕ ਨੂੰ ਪ੍ਰਭਾਵਿਤ ਕਰਨ ਤੇ ਜਮਹੂਰੀ ਅਦਾਰਿਆਂ ਦੇ ਵਿੱਚ ਭਰੋਸਾ ਘਟਾਉਣ ਦੇ ਲਈ ਵਰਤੋਂ ਜਿਹੜੀ ਇਹਦੀ ਕੀਤੀ ਜਾਂਦੀ ਹੈ ਮੋਰਫਿੰਗ ਦੀ। ਤੇ ਜਿਹੜੀ ਡੀਪ ਫੇਕ ਆ ਉਹਦਾ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਕਿਸੇ ਵੀ ਡੀਪ ਫੇਕ ਦਾ ਅਰਥ ਇਹ ਬਣਦਾ ਹੈ ਕਿ ਕਿਸੇ ਵੀ ਬੰਦੇ ਨੂੰ ਤੁਸੀਂ ਉਹਦੀ ਆਵਾਜ਼ ਨੂੰ ਜਾਂ ਉਹਦੇ ਪਹਿਰਾਵੇ ਨੂੰ ਜਾਂ ਉਹਦੇ ਚਿਹਰੇ ਨੂੰ ਵਰਤ ਕੇ ਉਹਦੀ ਫਰਜ਼ੀ ਤਸਵੀਰ ਤਿਆਰ ਕਰ ਲਓ, ਚਾਹੇ ਫਰਜ਼ੀ ਵੀਡੀਓ ਤਿਆਰ ਕਰ ਲਓ ਤੇ ਚਾਹੇ ਫਰਜ਼ੀ ਆਡੀਓ ਤਿਆਰ ਕਰ ਲਓ। ਹੁਣ ਤੱਕ ਇੱਕ ਰਿਪੋਰਟ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਆਨਲਾਈਨ ਚੱਲ ਰਹੀਆਂ ਸਾਰੀਆਂ ਨਕਲੀ ਡੀਪ ਫੇਕ ਵੀਡੀਓਜ਼ ਦੇ ਵਿੱਚੋਂ 98% ਅਸ਼ਲੀਲ ਸਮੱਗਰੀ ਦੇ ਨਾਲ ਸੰਬੰਧਿਤ ਆ, ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਔਰਤਾਂ, ਬੀਬੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਇਸ ਸਬੰਧ ਦੇ ਵਿੱਚ ਜਿਹੜਾ ਭਾਰਤ ਆ ਉਹ 6ਵੇਂ ਸਭ ਤੋਂ ਵੱਧ ਅਸੁਰੱਖਿਅਤ ਮੁਲਕ ਦੇ ਵਿੱਚ ਦਰਜ ਆ। 6ਵੇਂ ਸਭ ਤੋਂ ਵੱਧ ਅਸੁਰੱਖਿਅਤ ਮੁਲਕ ਦੇ ਵਿੱਚੋਂ ਦਰਜ ਆ। ਅੰਦਾਜ਼ਾ ਇਹ ਹੈ ਕਿ ਸੰਸਾਰ ਭਰ ਦੇ ਵਿੱਚ ਇਸੇ ਸਾਲ ਜਿਹੜਾ ਕਿ 2024 ਹੈ, ਆਉਣ ਵਾਲੇ ਸਮੇਂ ਦੇ ਵਿੱਚ 5 ਲੱਖ ਤੋਂ ਵੱਧ ਵੀਡੀਓ ਤੇ ਆਡੀਓ ਡੀਪ ਫੇਕਸ ਨੂੰ ਸੋਸ਼ਲ ਮੀਡੀਆ ਤੇ ਦਿਖਾਇਆ ਜਾਣਾ। ਬਹੁਤ ਸਾਰੇ ਮੁਲਕਾਂ ਨੇ ਇਸ ਸਮੱਸਿਆ ਦੇ ਹੱਲ ਦੇ ਲਈ ਸਰਗਰਮੀ ਦਿਖਾਈ ਹੈ। ਬਰਤਾਨੀਆ ਦੇ ਆਨਲਾਈਨ ਸੁਰੱਖਿਆ ਐਕਟ ਦੇ ਤਹਿਤ ਡੀਪ ਫੇਕ ਅਸ਼ਲੀਲ ਸਮੱਗਰੀ ਨੂੰ ਸ਼ੇਅਰ ਕੀਤੇ ਜਾਣ ਨੂੰ ਹੁਣ ਜੁਰਮ ਕਰਾਰ ਦਿੱਤਾ ਗਿਆ। ਚੀਨ ਦੇ ਵਿੱਚ ਵਰਤੋਂਕਾਰ ਦੀ ਸਹਿਮਤੀ ਤੋਂ ਬਿਨਾਂ ਡੀਪ ਫੇਕ ਦੀ ਪੈਦਾਵਾਰ ਉੱਤੇ ਪਾਬੰਦੀ ਲਾਈ ਗਈ ਹੈ। ਇਸੇ ਤਰ੍ਹਾਂ ਦੱਖਣੀ ਕੋਰੀਆ ਦੇ ਵਿੱਚ ਅਜਿਹੇ ਡੀਪ ਫੇਕਸ ਨੂੰ ਫੈਲਾਉਣਾ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ, ਜਿਨ੍ਹਾਂ ਦੇ ਨਾਲ ਜਨਤਕ ਹਿੱਤਾਂ ਨੂੰ ਨੁਕਸਾਨ ਪਹੁੰਚਦਾ ਹੋਵੇ। ਭਾਰਤ ਦੇ ਵਿੱਚ ਵੀ ਜੋ ਇਸ ਵੇਲੇ ਮੌਜੂਦਾ ਕਾਨੂੰਨ ਨੇ ਜਾਂ ਸੋਸ਼ਲ ਮੀਡੀਆ ਬਾਬਤ ਪ੍ਰਕਿਰਿਆ ਉਹਨੂੰ ਘੋਖ ਪੜਤਾਲ ਕਰਨ ਤੇ ਗੱਲ ਚੱਲ ਰਹੀ ਹੈ। ਇਹ ਰੁਝਾਨ ਖਤਰਨਾਕ ਹੈ ਤੇ ਅਜਿਹੀ ਆਡੀਓ ਵੀਡੀਓ ਕਿਸੇ ਵੀ ਵਿਅਕਤੀ ਦੇ ਸ਼ੌਕ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ। ਗੱਲ ਕਰਨ ਦਾ ਮਕਸਦ ਕੱਲਾ ਰਸ਼ਮਿਕਾ ਮੰਦਾਨਾ ਬੀਬੀ ਨਹੀਂ ਸੀ, ਇਹ ਦੱਸਣਾ ਸੀਗਾ ਕਿ ਚੰਡੀਗੜ੍ਹ ਤੱਕ ਵੀ ਇਹ ਜਿਹੜੀਆਂ ਚੀਜ਼ਾਂ ਨੇ ਯੂਰਪ ਤੋਂ ਲੈ ਕੇ ਚੰਡੀਗੜ੍ਹ ਤੱਕ ਤੇ ਚੰਡੀਗੜ੍ਹ ਤੋਂ ਲੈ ਕੇ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਚਿਹਰੇ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੇ। ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਹਾਡੇ ਕੋਲੇ ਕਿਸੇ ਵੀ ਤੁਹਾਡੇ ਐਸੇ ਜਾਣਕਾਰ ਜਾਂ ਤੁਹਾਡੇ ਮਾਫ਼ ਕਰਨਾ ਕਿਸੇ ਪਰਿਵਾਰਕ ਮੈਂਬਰ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਜਾਂ ਉਸ ਇਨਸਾਨ ਜਿਹਦੇ ਨਾਲ ਤੁਹਾਡੀ ਕੋਈ ਵੈਰ ਵਿਰੋਧ ਹੈ, ਦੁਸ਼ਮਣੀ ਹੈ, ਵਿਚਾਰਧਾਰਕ ਵਿਰੋਧ ਆ, ਉਹਦੀ ਕੋਈ ਐਸੀ ਤਸਵੀਰ ਜਾਂ ਵੀਡੀਓ ਆਡੀਓ ਆਉਂਦੀ ਹੈ, ਪਹੁੰਚਦੀ ਹੈ, ਤਾਂ ਉਹਨੂੰ ਵਾਇਰਲ ਕਰਨ ਦੀ ਬਜਾਏ ਕਿਸੇ ਪਰਿਵਾਰਕ ਝਗੜੇ ਤੱਕ ਜਾਣ ਦੀ ਬਜਾਏ ਉਹਨੂੰ ਪਹਿਲਾਂ ਦੇਖ ਲਿਓ ਕਿ ਉਹ ਕਿਤੇ ਡੀਪ ਫੇਕ ਦੁਆਰਾ ਨਾ ਬਣਾਈ ਹੋਵੇ, ਉਹਦੇ 'ਚ ਕਿਤੇ ਮੋਰਫਿੰਗ ਨਾ ਹੋਵੇ, ਉਹਦੇ 'ਚ ਕਿਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾ ਹੋਵੇ। ਆਸਾਨ ਭਾਸ਼ਾ ਦੇ ਵਿੱਚ ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਕਹਿ ਦਿੰਦਾ ਕਿ ਕਿਤੇ ਉਸ ਵੀਡੀਓ ਜਾਂ ਤਸਵੀਰ ਦੇ ਵਿੱਚ ਜਾਂ ਆਵਾਜ਼ ਦੇ ਵਿੱਚ AI ਦੇ ਨਾਲ ਛੇੜਛਾੜ ਨਾ ਕੀਤੀ ਗਈ ਹੋਵੇ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਖਾਸ ਵੱਡੀਆਂ ਘਟਨਾਵਾਂ, ਖਬਰਾਂ ਦੇ ਬਾਰੇ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸ਼ਾਮ ਦੇ ਦੀਵਾਨ ਤੁਸੀਂ ਸਰਵਣ ਕਰਦੇ ਹੋ ਗੁਰਦੁਆਰਾ ਸਾਹਿਬ ਬੇਕਰਸਫੀਲਡ ਤੋਂ। ਪੰਜਾਬੀ ਰੇਡੀਓ USA ਦੇ AM FM ਦੇ ਸਟੇਸ਼ਨ ਦੇ ਨਾਲ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਵੀ, ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਜੋ ਹਰ ਇੱਕ ਪ੍ਰੋਗਰਾਮ ਦੀ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਦੀ ਸਕਰੀਨ ਤੇ ਪਹੁੰਚਦੀ ਹੋ ਜਾਵੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।